हाँ जी, वेलकम एवरीवन जी। ਅਸੀਂ ਅੱਜ 161 ਤੋਂ 170 ਤੱਕ ਬੰਦ ਕਰਾਂਗੇ, 10 ਬੰਦ ਕਰਾਂਗੇ ਅੱਜ ਅਸੀਂ। ਹਾਫਿਜ਼ ਬਰਖੁਰਦਾਰ ਦੀ ਮਿਰਜ਼ਾ ਸਾਹਿਬਾ ਦੇ ਤੇ ਤਿੰਨ ਤਿੰਨ ਬੰਦ ਅਸੀਂ ਸਾਰੇ ਰਿਪੀਟ ਕਰਾਂਗੇ ਤੇ ਮੈਂ 161 ਤੋਂ ਸ਼ੁਰੂ ਕਰਨਾ ਪਿਆ। ਇੱਕ ਬੰਦ 161 ਕਲਾਮ ਮਿਰਜ਼ਾ। ਚੜਿਆ ਕਟਕ ਸਿਆਲ ਦਾ ਅੱਗੇ ਲੱਗ ਵਹੀ, ਡਿੱਠੇ ਸਿਆਲ ਮੈਂ ਆਵਦੇ ਉਘੜ ਨੀਂਦ ਗਈ, ਬਨ ਤਕਦੀਰ ਨੇ ਮਾਰਿਆ ਕੋਈ ਨਾ ਪੇਸ਼ ਗਈ। ਬੰਦ 162 ਕਲਾਮ ਸਾਹਿਬਾ। ਸਾਹਿਬਾ ਹੂਰ ਸ਼ਊਰ ਦੀ ਚੰਨ ਸਤਰਾਨੇ ਲੋ, ਵਾਰੀ ਮੇਰਿਆ ਤ੍ਰਿੰਜਨਾ ਹਟ ਕੇ ਰੋ ਖਲੋ, ਕੰਮ ਲੁਚਟਾ ਪੈ ਗਿਆ ਜੋ ਕਰੇ ਸੋ ਹੋ। ਇੱਕ ਬੰਦ ਲੁਚਟਾ 163 ਕਲਾਮ ਲੁਚ ਸਾਹਿਬਾ। ਲੁ- ਲੁਚ ਤੋਂ ਨਾ ਲੁਚਟਾ, ਕੰਮ ਹਾਂਜੀ, ਲੁਚਟਾ ਹਾਂ। ਲੁਚਟਾ। ਬੰਦ 163 ਕਲਾਮ ਸਾਹਿਬਾ। उनके थबियों कढ़ लिया फल सुनहरी तीर। ਇਹ ਫੁੱਲ ਹੈ ਕਿ ਫਲ ਹੈ ਡਾਕਟਰ ਸਾਹਿਬ? ਫਲ ਹੈ, ਫਲ ਨੇਜ਼ਾ ਜਿਹੜਾ ਹੁੰਦਾ ठीक है, हाँ फल लगना। चुन के ਫਲ ਆ ਉਹ थब्बे, हाँ जी। चुन के थब्बियों कढ़ लिया फल सुनहरी तीर, ओ फड़ चूंडियों मारदा उड्डिया वांग दंबीड़, हाँ कलेजा बुकियां विधा गुल शरीर, वेख तमाशा हाफजा दुनिया नाल की सीर। जी पढ़ो। ਹਾਂਜੀ। ਅੱਛਾ, ਇੱਥੇ ਤਾਂ ਹੁਣ ਤੁਸੀਂ ਮੇਰੇ ਖਿਆਲ ਨਾਲ ਕੰਪਲੀਟ ਕਰ ਲਈ ਇਹਨਾਂ ਦੀ ਡਿਸਕਸ਼ਨ ਅੱਗੇ। ਆ ਮੈਂ ਉਹ ਸਈਦ ਸਾਹਿਬ ਪੜ ਗਏ ਨੇ। ਮੈਂ ਹਾਂ, ਵੈਸੇ ਤੁਸੀਂ ਮਤਲਬ ਸੁਜੈਸਟ ਸ਼ੁਰੂ ਕੀਤਾ, ਕਰੋ। ਮੈਂ ਸੁਜੈਸਟ ਕੀਤਾ ਸੀ ਇੱਕ ਇੱਕ ਬੰਦ ਤਿੰਨੇ ਹੀ ਸਾਹਿਬ ਪੜਨਗੇ। ਚਲੋ ਕੋਈ ਗੱਲ ਨਹੀਂ, ਨੈਕਸਟ ਤੋਂ ਅਸੀਂ ਇਸ ਤਰ੍ਹਾਂ ਹੀ ਕਰਾਂਗੇ। ਠੀਕ ਹੈ। ਚੜਿਆ ਕਟਕ ਸਿਆਲ ਦਾ ਅੱਗੇ ਲੱਗ ਵਹੀ। ਵਹੀ ਅਸੀਂ ਪਹਿਲੇ ਵੀ ਪੜ੍ਹ ਆਏ ਹਾਂ। ਤਕਰੀਰ, ਕਟਕ ਮੈਨੇ ਲਸ਼ਕਰ ਜਿਹੜਾ ਹੈ ਸਿਆਲਾਂ ਦਾ, ਯਾਨੀ ਕਿ ਸਿਆਲ ਕਬੀਲਾ ਜਿਹੜਾ ਆ ਰਿਹਾ ਹੈ ਮਿਰਜ਼ੇ ਦੇ ਪਿੱਛੇ, ਉਹਨਾਂ ਦਾ ਕਟਕ ਚੜ ਗਿਆ ਔਰ ਅੱਗੇ ਅੱਗੇ ਜਿਹੜੀ ਜੋ ਉਹਨਾਂ ਦੀ ਤਕਦੀਰ ਦੇ ਵਿੱਚ ਲਿਖਿਆ ਹੈ ਉਹ ਵੀ ਨਾਲੋਂ ਨਾਲ ਹੀ ਅੱਗੇ ਲੱਗ ਵਹੀ। ਬੜਾ ਮਜ਼ੇਦਾਰ ਹੈ ਕਿ ਤਕਦੀਰ ਅੱਗੇ ਹੈ ਤੇ ਪਿੱਛੇ ਕਟਕ ਹੈ, ਤੇ ਜੋ ਲਿਖਿਆ ਹੈ ਉਹ ਹੁਣ ਹੋਣਾ ਹੈ। ਡਿੱਠੇ ਸਿਆਲ ਮੈਂ ਆਉਂਦੇ ਉਗੜ ਨੀਂਦ ਗਈ, ਕਲਾਮ ਮਿਰਜ਼ਾ। ਅੱਛਾ, ਡਿੱਠੇ ਸਿਆਲ में ਆਉਂਦੇ ਉਗੜ ਨੀਂਦ ਗਈ, ਉਗੜ ਮੈਨੇ ਖੁੱਲ ਗਈ, ਸਿਆਲਾਂ ਨੂੰ ਮੈਂ ਆਂਦਿਆ ਦੇਖਿਆ, ਬੰਨ ਤਕਦੀਰ ਨੇ ਮਾਰਿਆ ਕੋਈ ਨਾ ਪੇਸ਼ ਗਈ। ਇੱਥੇ ਬਿਲਕੁਲ ਜਿਹੜਾ ਅਜੀਬ ਲੱਗ ਰਿਹਾ ਕਿ ਉਹ ਐਕਸੈਪਟ ਕਰ ਲਿਆ ਉਹਨੇ ਫੌਰਨ ਕਿ ਮੈਂ ਮਾਰਿਆ ਜਾਣਾ। ਬੰਨ ਤਕਦੀਰ ਨੇ ਮਾਰਿਆ ਕੋਈ ਨਾ ਪੇਸ਼ ਗਈ, ਲੜੇ ਬਗੈਰ ਹੀ ਉਹ ਐਕਸੈਪਟ ਕਰ ਲਿਆ। ਕਲਾਮ ਸਾਹਿਬਾਂ। ਸਾਹਿਬਾਂ ਹੂਰ ਸ਼ਊਰ ਦੀ ਚੰਨ ਸਤਰਾਨੇ ਲੋ, ਵਾਰੀ ਮੇਰਿਆ ਤ੍ਰਿੰਜਨਾ ਹਟ ਕੇ ਰੋਕ ਲੋ, ਕੰਮ ਲੁਚੁੱਟਾ ਪੈ ਗਿਆ ਜੋ ਕਰੇ ਸੋ ਹੋ। ਸਾਹਿਬਾਂ ਹੂਰ ਸ਼ਊਰ ਦੀ, ਸ਼ੁਰੂ ਚ ਵੀ ਤੁਹਾਨੂੰ ਯਾਦ ਹੋਏਗਾ, ਤੁਸੀਂ ਇਹ ਪੜ੍ਹਿਆ ਹੋਏਗਾ ਕਿ ਇਹ ਮੁਸਲਸਲ ਕਹਿ ਰਿਹਾ ਹੈ ਹਾਫਿਜ਼ ਬਰਖੁਰਦਾਰ ਕੇ ਸਾਹਿਬਾਂ ਹੂਰ ਸ਼ਊਰ ਹੈ। ਸ਼ੁਰੂ ਚ ਵੀ ਇਹ ਉਹਨੇ ਕਿਹਾ। ਸ਼ਊਰ ਜਿਹੜਾ ਹੈ ਉਹ ਸਮਝ ਹੈ, ਅਕਲ ਹੈ ਔਰ ਸੁਰਤ ਹੈ। ਚੰਨ, ਚੰਨ ਮੈਨੇ ਉਹੀ ਚੰਨ ਹੈ। ਸਤਰਾਨੇ ਤਗੜਾ, ਤਾਕਤਵਰ। ਸਤਰਾਨੀ ਜਿਹੜੀ ਹੈ ਪਰਦੇ ਵਿੱਚ ਵੀ ਹੈ। ਹੂਰ ਹੈ ਸ਼ਊਰ ਦੀ, ਸੁਰਤ ਦੀ, ਔਰ ਜਿਹੜਾ ਹੈ ਉਹਦੀ ਜਿਹੜੀ ਤਾਕਤ ਹੈ ਚੰਨ ਦੀ ਰੋਸ਼ਨੀ ਵਿੱਚ ਤੇ ਪਿੱਛੇ ਉਹ ਲੁਕੀ ਹੋਈ ਹੈ। ਵਾਰੀ ਮੇਰਿਆ ਤ੍ਰਿੰਜਨਾ ਹਟ ਕੇ ਰੋਕ ਲੋ। ਮਿਰਜ਼ੇ ਨੂੰ ਮੇਰੇ ਹਾਲੋਂ ਕਹਿ ਰਹੀ ਹੈ ਕਿ ਤੂੰ ਮੇਰੇ ਹਾਣ ਦਾ ਹੈ, ਜੋ ਵੀ ਹੈ ਮੇਰਾ ਦੋਸਤ ਹੈ, ਸੱਜਣ ਹੈ, ਇੱਕ ਪਾਸੇ ਤੂੰ ਖਲੋ ਜਾ, ਕੰਮ ਲੁਚੁੱਟਾ ਪੈ ਗਿਆ। ਲੁਚੁੱਟਾ, ਲੁੱਚਾ, ਜਿਸ ਵਿੱਚ ਲੁੱਚ ਹੋਵੇ,
ਭੈੜ ਹੋਵੇ, ਫਸਾਦ ਹੋਵੇ। ਆਹ ਸਾਡੇ ਆਮ ਬੋਲਚਾਲ 'ਚ ਵੀ ਬੋਲਿਆ ਜਾਂਦਾ ਹੈ। ਗੌਰ ਸਾਹਿਬ ਨੂੰ ਇਹ ਪਤਾ ਹੈਗਾ ਕੀ ਲੁੱਚ ਤਲ ਦਿੱਤਾ ਯਾਰ ਤੂੰ, ਕੀ ਕੋਈ ਜਿਹੜੀ ਨਾ ਸਾਰੀ ਗੱਲ ਬਿਲਕੁਲ ਸਮੂਥ ਚੱਲ ਰਹੀ ਹੋਵੇ ਤੇ ਉਹਨੂੰ ਬਹੁਤ ਭੈੜੇ ਤਰੀਕੇ ਨਾਲ ਕਰ ਦੇਣਾ ਲਚੁੱਟਾ। ਕਿ ਸਾਹਿਬਾਂ ਜਿਹੜੀ ਹੈ, ਮੈਂ ਕਹਿੰਦੀ ਹੂਰ ਸ਼ਊਰ ਸੀ, ਔਰ ਮੇਰੇ ਅੰਦਰ ਜਿਹੜੀ ਮੇਰੀ ਵਿਜ਼ਡਮ ਹੈ ਔਰ ਉਹ ਜਿਹੜੀ ਰੋਸ਼ਨੀ ਹੈ ਮੇਰੀ, ਉਹ ਲੁਕੀ ਹੋਈ ਸੀ। ਔਰ ਐਸਾ ਇੱਕ ਕੰਮ ਪੈ ਗਿਆ, ਇੱਕ ਸਾਡੇ ਨਾਲ ਐਸਾ ਦਗਾ ਹੋ ਗਿਆ, ਜੋ ਵੀ ਹੈ ਹੁਣ ਦੇਖੀ ਜਾਏਗੀ, ਜੋ ਹੋਣਾ ਹੈ ਸੋ ਹੋਣਾ ਹੈ। ਚੁਣ ਕੇ ਥੱਬਿਓਂ ਕੱਢ ਲਿਆ ਫਲ ਸੁਨਹਿਰੀ ਤੀਰ, ਉਹ ਫੜ ਚੁੰਡੀਓਂ ਮਾਰਦਾ ਉੱਡਿਆ ਵਾਂਗ ਦੰਭੀੜ। ਹਾਂ ਕਲੇਜਾ ਬੁੱਕੀਆਂ ਵਿਦਾ ਗੁਲ ਸਰੀਰ, ਵੇਖ ਤਮਾਸ਼ਾ ਹਾਫਜ਼ਾ ਦੁਨੀਆ ਨਾਲ ਕੀ ਸੀਰ। ਚੁਣ ਕੇ ਥੱਬਾ, ਜਿਹੜਾ ਥੱਬਿਆ ਜਿਹੜਾ ਹੈ, ਥੱਬੇ ਦੇ ਵਿੱਚੋਂ ਉਹਨੇ ਜਿਹੜਾ ਹੈ ਚੁਣ ਕੇ ਦੇਖ ਕੇ ਇੱਕ ਸੁਨਹਿਰੀ ਫਾਲਾ ਜਿਹੜਾ ਹੈ ਜਾਂ ਹਥਿਆਰ ਜਿਹੜਾ ਹੈ ਉਹ ਕੱਢ ਲਿਆ। ਥੱਬਿਓ ਮਾਨੇ ਥੱਬੇ ਵਿੱਚੋਂ ਜਾਂ ਥੱਬੀ ਵਿੱਚੋਂ ਤਹਿ ਦਰ ਤਹਿ ਲਾਇਆ ਹੋਇਆ ਜਿਹੜਾ ਢੇਰ ਹੈ, ਉਹਦੇ ਵਿੱਚੋਂ ਉਹਨੇ ਉਹ ਫਲ ਜਿਹੜਾ ਹੈ, ਉਹ ਇੱਕ ਛੋਟਾ ਫਲ ਹੈ ਜਾਂ ਹਥਿਆਰ ਹੈ, ਉਹ ਉਹਨੇ ਕੱਢ ਲਿਆ। ਉਹ ਫੜ ਚੁੰਡੀਓਂ ਜਿਹੜਾ ਹੈ, ਚੁੰਡੀ ਨਾਲ ਜਾਂ ਚੁਟਕੀ ਨਾਲ ਜਾਂ ਉਂਗਲਾਂ ਦੇ ਪੋਟਿਆਂ ਦੇ ਨਾਲ ਮਾਰਦਾ। ਉਹ ਜਿਹੜਾ ਉਹਨੇ ਫਾਲਾ ਕੱਢਿਆ, ਫਲ ਕੱਢਿਆ, ਜਿਹੜਾ ਇੱਕ ਹਥਿਆਰ ਹੈ, ਉਹ ਜਿਹੜਾ ਹੈ ਉਹ ਚੁਟਕੀ ਕਰਕੇ ਜਿਹੜਾ ਮਾਰ ਦਿੰਦਾ ਹੈ। ਜਿਸ ਤਰ੍ਹਾਂ ਭੂੰਡ ਜਿਹੜਾ ਹੈ ਉਹ ਇੱਕਦਮ ਜਿਹੜਾ ਡੰਗ ਕੇ ਉੱਡ ਜਾਂਦਾ ਹੈ, ਇਸ ਤਰ੍ਹਾਂ ਉਹ ਜਿਹੜਾ ਉਹਨੇ ਤੀਰ ਕੱਢਿਆ, ਫਲ ਸੁਨਹਿਰੀ ਤੀਰ, ਫਾਲਾ ਜਾਂ ਹਥਿਆਰ। ਹਾਂ ਕਲੇਜਾ ਬੁੱਕੀਆਂ, ਉਹ ਹਾਂ ਨੂੰ, ਦਿਲ ਨੂੰ, ਕਲੇਜੇ ਨੂੰ, ਗੁਰਦੇ ਨੂੰ ਵਿਦਾ ਮੈਨੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਨੂੰ ਵਿੰਨ ਦਿੰਦਾ ਹੈ, ਸੁਰਾਖ ਕਰ ਦਿੰਦਾ ਹੈ, ਚੀਰ ਦਿੰਦਾ ਹੈ। ਗੁਲ ਸਰੀਰ ਜਿਹੜਾ ਹੈ, ਗੁਲ ਜਿਹੜਾ ਇੱਥੇ ਥੋੜਾ ਜਿਹਾ ਉਹਨੂੰ ਕੁੱਲ ਲੱਗ ਰਿਹਾ, ਸੂਫੀ ਸਾਹਿਬ ਨੇ ਇਹਨੂੰ ਕੁੱਲ ਲਿਖਿਆ। ਗੁਲ ਕਰਨਾ ਤਾਂ ਵੈਸੇ ਹੁੰਦਾ ਬੁਝਾ ਦੇਣਾ, ਜੇ ਗੁਲ ਪੜੀਏ ਤੇ ਫਿਰ ਲੱਗਦਾ ਜਿਵੇਂ ਜਿਸਮ ਨੂੰ ਉਹ ਖਤਮ ਕਰ ਦਿੰਦਾ ਹੈ, ਜੇ ਕੁੱਲ ਪੜੀਏ ਤੇ ਫਿਰ ਹੈਗਾ ਪੂਰੇ ਜਿਸਮ ਨੂੰ ਉਹ ਜ਼ਖਮੀ ਕਰ ਦਿੰਦਾ ਹੈ, ਸੁਰਾਖ ਕਰ ਦਿੰਦਾ ਹੈ, ਚੀਰ ਦਿੰਦਾ ਹੈ। ਵੇਖ ਤਮਾਸ਼ਾ ਹਾਫਜ਼ਾ ਸਾਡਾ ਦੁਨੀਆ ਨਾਲ ਕੀ ਸੀਰ ਹੈ। ਸੀਰ ਮੈਨੇ ਹੁੰਦਾ ਹਿੱਸਾ, ਅਸੀਂ ਇਸ ਦੁਨੀਆ ਵਿੱਚ ਕੀ ਹਿੱਸਾ ਪਾਉਣਾ। ਅਸੀਂ ਜਿਹੜਾ ਹੈ ਇਹੋ ਜਿਹੀਆਂ ਜਦ ਚੀਜ਼ਾਂ ਹੋ ਰਹੀਆਂ ਹੋਣ ਤੇ ਅਸੀਂ ਕੀ ਪਾਰਟਿਸਿਪੇਟ ਕਰੀਏ, ਕੀ ਦੁਨੀਆ ਕੋਲੋਂ ਅਸੀਂ ਕੀ ਲੈਣਾ ਦੇਣਾ। ਸੀਰ ਸ਼ੇਰ ਵਾਲਾ ਕਿ ਦੂਸਰੇ ਕੋਈ ਡਾਕਟਰ ਸਾਹਿਬ? ਇਹ ਸੀਰ ਹੁੰਦਾ ਹਿੱਸਾ, ਸਾਂਝ। ਸਹੀ। ਤਾਲੁਕ। ਹਾਂ, ਸੀਰ ਪਾਣਾ, ਪਾਰਟਿਸਿਪੇਟ ਕਰਨਾ ਕਿਸੇ ਚੀਜ਼ 'ਚ। ਤੇ ਕੋਈ ਕੰਮ ਹੋ ਰਿਹਾ ਤਾਂ ਕਹਿੰਦਾ ਮੈਂ ਵੀ ਆਪਣਾ ਸੀਰ ਪਾ ਦਿਆਂਗਾ। ਸੀਰ ਜਿਹੜਾ ਮੇਰਾ ਖਿਆਲ ਹੈ ਅਮਰਜੀਤ ਸ਼ਾਇਦ ਦੱਸ ਸਕਣ, ਲਾਗੀਆਂ ਨੂੰ ਜਿਹੜਾ ਉਹਨਾਂ ਦਾ ਹਿੱਸਾ ਦਿੱਤਾ ਜਾਂਦਾ ਹੈ, ਜਿਹੜੇ ਮੋਚੀ ਨੇ ਜਾਂ ਤਰਖਾਨ ਨੇ ਜਾਂ ਹੋਰ ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਨੇ, ਉਹਨਾਂ ਨੂੰ ਵੀ ਸੀਰ ਕਿਹਾ ਜਾਂਦਾ ਹੈ। ਔਰ ਇਸ ਤੋਂ ਇੱਕ ਲਫ਼ਜ਼ ਬਣਿਆ ਹੈ ਸੀਰੀ, ਹਿੱਸਾ ਲੈਣ ਵਾਲੇ। ਇਹ ਪਿੰਡਾਂ 'ਚ ਲਫ਼ਜ਼ ਆਮ ਹੈ। ਖੇਤਾਂ 'ਚ ਜਿਹੜੇ ਕੰਮ ਕਰਦੇ ਨੇ, ਸੀਰੀ ਕੰਮ ਕਰਦੇ ਨੇ, ਉਹਨੂੰ ਹਿੱਸਾ ਮਿਲਦਾ। ਹਾਂ ਸੀਰੀ ਕਹਿੰਦੇ ਨੇ ਉਹਨਾਂ ਨੂੰ, ਇਹ ਸੀਰ ਤੋਂ ਹੀ ਸੀਰੀ ਬਣਿਆ। ਹਾਂਜੀ ਜੀ ਮੈਂ ਕਰਾਂ ਗੱਲ ਥੋੜੀ ਜੀ? ਹਾਂਜੀ ਕਰੋ ਜੀ। ਗੁਲਾਮ ਮਿਰਜ਼ਾ ਇਕਾਟ ਦੇ ਵਿੱਚ ਇੱਕ ਮੈਂ ਇੱਕ ਟ੍ਰੈਂਡ ਦੇਖਣਾ ਪਿਆ ਕਿ ਪਹਿਲੇ ਉਹ ਬੜਾ ਘਮੰਡੀ ਸੀ, ਤਕਬਰੀ ਸੀ, ਔਰ ਬੜਾ ਉਹਨੂੰ ਮਾਣ ਸੀ ਆਪਣੀ ਤਾਕਤ ਦੇ ਉੱਤੇ, ਤੇ ਕਿਸੇ ਨੂੰ ਕੁਝ ਨਹੀਂ ਸੀ ਸਮਝਦਾ। ਲੇਕਿਨ ਇੱਕੋ ਦਮ
ਇਸ ਰਿਕਾਰਡ ਬੰਦ ਵਿੱਚ ਉਹ ਫੇਟਲਿਸਟ ਹੋ ਗਿਆ, ਉਹ ਤਕਦੀਰ ਵਾਲਾ ਹੋ ਗਿਆ। ਹੁਣ ਉਹ ਤਾਕਤ ਦੀ ਗੱਲ ਨਹੀਂ ਕਰ ਰਿਹਾ, ਹੁਣ ਇੱਕੋ ਦਮ ਉਹਨੇ ਫਲਿਪ ਕਰ ਲਿਆ। ਤੇ ਦਿਸ ਇਜ਼ ਵੈਰੀ ਇੰਟਰਸਟਿੰਗ ਹੇਅਰ ਕਿ ਹਿਊਮਨ ਵੈਸੇ ਕੰਡੀਸ਼ਨ ਵੀ ਹੈ ਕਿ ਜਦੋਂ ਇਨਸਾਨ ਕੋਲ ਜਦ ਤੱਕ ਉਹ ਸਮਝਦਾ ਕੋਈ ਤਾਕਤ ਹੈ, ਉਹ ਆਪਣੇ ਆਪ ਨੂੰ ਬੜਾ ਕੁਝ ਸਮਝਦਾ ਹੈ। ਲੇਕਿਨ ਜਦੋਂ ਜਿਸ ਵਕਤ ਉਹ ਤਾਕਤ ਛਿਨ ਜਾਂਦੀ ਤੇ ਔਰ ਜ਼ਮੀਨ ਤੇ ਆ ਜਾਂਦਾ ਤੇ ਉਸੇ ਵੇਲੇ ਉਹ ਨਾ ਰੈਸ਼ਨਲ ਹੋ ਜਾਂਦਾ ਹੈ। ਤੇ ਇੱਕੋ ਦਾ ਮੈਥਡ ਦਿਖਾਇਆ ਹੋਇਆ ਕਿ ਉਹ ਜਦੋਂ ਉਹਨੇ ਵੇਖਿਆ ਨਾ ਕਿ ਹੁਣ ਜਾਂ ਮੇਰੇ ਵੱਸੋਂ ਬਾਹਰ ਹੋ ਗਈਆਂ, ਤੇ ਇੱਕੋਦਮ ਉਹ ਸਰੈਂਡਰਿੰਗ ਸਿਚੁਏਸ਼ਨ ਤੇ ਮੈਂਟਲੀ ਆ ਗਿਆ ਤੇ ਫੇਟਲਿਸਟ ਹੋ ਗਿਆ। ਹੁਣ ਉਹਨੇ ਤਕਦੀਰ ਨੂੰ ਮੰਨ ਲਿਆ, ਗਰਾਊਂਡ ਰਿਐਲਿਟੀ ਨੂੰ ਐਕਸੈਪਟ ਕਰ ਲਿਆ, ਓਨਲੀ ਆਫਟਰ ਹੀ ਲੋਸਟ ਆਲ ਦਾ ਹੋਪ ਐਂਡ ਪਾਵਰ ਟੂ ਕੰਟੇਨ ਦਾ ਸਿਚੁਏਸ਼ਨ। that was interesting ਇਹਦੇ ਵਿੱਚ ਮੈਨੂੰ ਲੱਗਾ। ਅੱਛਾ ਤੇ ਇੱਕ ਇਹਦੇ ਚ ਸਹੀ ਸਾਹਿਬ ਜਿਹੜੀ ਮਜ਼ੇਦਾਰ ਗੱਲ ਹੈ, ਚੜਿਆ ਕਟਕ ਸਿਆਲ ਦਾ ਅੱਗੇ ਲੱਗ ਵਹੀ, ਜੀ ਵਹੀ ਵੀ ਤਕਦੀਰ ਹੀ ਹੈ। ਜੀ ਜੀ ਉਹ ਮੈਂ ਉਧਰ ਹੀ ਰੈਫਰ ਕਰ ਰਿਹਾ ਸਾਂ ਕਿ ਇਹਦੇ ਚ ਉਹਨੇ ਆਪਣੇ ਸਿਆਲ ਦਾ ਆਪ ਨੂੰ ਕਟਕ ਆ ਰਿਹਾ, ਉਹਦੇ ਚ ਵੀ ਤਕਦੀਰ ਹੈ। ਤੇ ਮਿਰਜ਼ਾ ਨੇ ਮਿਰਜ਼ਾ ਜਿਹੜੀ ਐਕਸੈਪਟ ਕਰ ਰਿਹਾ ਉਹੀ ਤਕਦੀਰ। ਜੀ 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 ਬਿਲਕੁਲ ਬਿਲਕੁਲ that was the point I like ਕਿ ਬੜੀ ਅਗਰ ਤੁਸੀਂ ਇਹਨੂੰ ਐਕਸਪੈਂਡ ਕਰੋ ਯੂਨੀਵਰਸਲ ਲੈਵਲ ਤੇ ਇਟਸ ਇਟ ਅਪਲਾਈਜ਼ ਟੂ ਐਵਰੀ ਹਿਊਮਨ ਕੰਡੀਸ਼ਨ ਐਂਡ ਸਿਚੁਏਸ਼ਨ। ਬੜਾ ਯੂਨੀਵਰਸਲ ਜਿਹਾ ਉਹਨੇ ਇੱਥੇ ਇੱਕ ਰੂਲ ਦਿੱਤਾ। I like it। ਬਸ ਮੈਂ ਨਾ ਕਹਿਣਾ ਸੀ। ਅਗਲੇ ਜਿਹੜੇ ਦੋ ਬੰਦ ਹੈ ਉਹਨਾਂ ਤੇ ਕੋਈ ਨਹੀਂ ਗੱਲ ਕਰਨੀ। ਮੈਂ ਬਸ ਇਹੀ ਕਹਿਣਾ ਸੀ ਬਾਕੀ। ਅੱਛਾ, ਮੈਂ ਦੂਸਰੇ ਤੇ ਕਰ ਦਿੰਨਾ, ਜਿਹੜਾ ਸਾਹਿਬਾਂ ਹੂਰ ਸ਼ਾਉਰ ਦੀ ਚੰਨ ਸਤਰਾਣੇ ਲੋ। ਇੱਕ ਤਾਂ ਸਾਹਿਬਾਂ ਆ ਜਿਹੜੀ ਉਹਦੇ ਵਿੱਚ ਬਹੁਤ ਅਕਲ ਹੈ, ਸਮਝਦਾਰ ਹੈ। ਦੂਸਰੇ ਪਾਸੇ ਤਾਕਤ ਫੋਰਸ ਦੀ ਮਤਲਬ ਹੋ ਰਹੀ ਆ। ਔਰ ਇਹਦੇ 'ਚ ਸਾਹਿਬਾਂ ਕਹਿੰਦੀ ਕਿ ਵਾਰੀ ਮੇਰੇ ਤ੍ਰਿੰਜਣਾ, ਪੁਰਾਣੀਆਂ ਜਿਹੜੀਆਂ ਯਾਦਾਂ, ਸਹੇਲੀਆਂ, ਤ੍ਰਿੰਜਣ ਦੀਆਂ ਗੱਲਾਂ, ਤੁਸੀਂ ਮਤਲਬ ਪਿੱਛੇ ਰਹੋ। ਹੁਣ ਗੱਲ ਜਿਹੜੀ ਆ ਅਕਲ ਦੀ ਨਹੀਂ ਹੋ ਰਹੀ, ਟੱਕਰ ਆਪਸ ਦੇ ਵਿੱਚ ਅਕਲ ਔਰ ਤਾਕਤ ਦੀ ਇਹ ਆਪਸ 'ਚ ਹੋ ਰਹੀ ਆ। ਹੁਣ ਅੱਗੇ ਕੰਮ ਲੁਚੱਟਾ ਪੈ ਗਿਆ, ਮਤਲਬ ਇਹ ਜਿਹੜਾ ਉਲਟਾ ਹੀ ਕੰਮ ਪੈ ਗਿਆ। ਹੁਣ ਜੋ ਹੋਣਾ ਸੋ ਹੋਣਾ। ਮੇਰੇ ਖਿਆਲ ਇਹਦੇ ਵਿੱਚ ਉਹਦੀ ਅਕਲ ਦੀ ਔਰ ਤਾਕਤ ਦੀ, ਸਮਝ ਦੀ ਔਰ ਤਾਕਤ ਦੀ ਜਿਹੜੀ ਇਹ ਟੱਕਰ ਦਿਖਾਈ ਹੈ, ਮੇਰੇ ਖਿਆਲ ਉਹ ਸਾਹਿਬਾਂ ਵੀ ਉਸ ਚੀਜ਼ ਨੂੰ ਐਕਸੈਪਟ ਕਰ ਰਹੀ ਕਿ ਪਿੱਛੇ ਹੋ ਕੇ ਦੇਖੋ ਹੁਣ ਕੀ ਹੁੰਦਾ। ਵਾਰੀ ਮੇਰੇ ਤ੍ਰਿੰਜਣਾ ਦੇ ਮੇਰੇ ਇੱਕ ਹੋਰ ਖਿਆਲ ਆਇਆ ਹੋਣੀ ਕਿ ਉਹ ਸ਼ਾਇਦ ਉਹ ਇਹੀ ਕਹਿ ਰਹੀ ਹੈ ਮਿਰਜ਼ੇ ਨੂੰ ਕਿ ਹੁਣ ਮੇਰੀ ਵਾਰੀ ਹੈ, ਆਈ ਵਿਲ ਡੀਲ ਦ ਸਿਚੁਏਸ਼ਨ, ਜਾਂ ਮੈਂ ਮਰਾਂਗੀ, ਤੂੰ ਪਿੱਛੇ ਹਟ ਜਾ। ਹਾਂਜੀ, ਤ੍ਰਿੰਜਣ ਤਾਂ ਮੈਂ ਇਹ ਸਮਝਦਾ ਸੀ ਕਿ ਜਿਸ ਤਰ੍ਹਾਂ ਆਪਣੇ ਕੁੜੀਆਂ ਦੀ ਆਪਸ ਦੇ ਵਿੱਚ ਮਿਲਣਾ ਗਿਲਣਾ ਤੇ ਕਤਨਾ ਕਤਾਉਣਾ ਹੁੰਦਾ, ਉਹਨਾਂ ਦੀ ਮਤਲਬ ਉਸ ਟਾਈਪ ਦੇ ਇਮੋਸ਼ਨਸ ਜਿਹੜੇ ਆ, ਉਹ ਦੂਸਰੇ ਪਾਸੇ ਤਾਕਤਵਰ ਦੇ ਇਮੋਸ਼ਨਸ ਆ, ਉਹਨਾਂ ਦਾ ਟਾਕਰਾ ਹੀ ਲੱਗਦਾ ਸੀ ਮੈਨੂੰ ਤੇ। ਹਾਂਜੀ ਗੌਰ ਸਾਹਿਬ ਤੁਸੀਂ ਹਾਂਜੀ, ਇਹ ਸਹੀ ਸਾਹਿਬ ਨੇ ਜਿਹੜੀ ਪਹਿਲੀ ਗੱਲ ਕੀਤੀ ਉਹੀ ਠੀਕ ਹੈ। ਉਹ ਪਹਿਲੇ ਬੰਦ ਵਿੱਚ ਕਿ ਹੁਣ ਉਹ ਜਿਹੜਾ ਜਿਹੜੀ ਉਹਦੀ ਸੀ ਨਾ ਕਿ ਵੀ ਮੈਂ ਸਾਰਾ ਕੁਝ ਠੀਕ ਕਰ ਲਾਂਗਾ, ਉਹ ਖਤਮ ਹੋ ਗਈ। ਹੁਣ ਉਹ ਤਕਦੀਰ ਤੇ ਚਲਾ ਗਿਆ। ਅੱਗੇ ਸਾਹਿਬਾਂ ਵੀ ਉਹੀ ਗੱਲ ਕਰ ਰਹੀ ਹੈ ਕਿ ਮੈਂ ਤੇ ਜਿਹੜੀ ਸਊਰ ਦੀ ਜਿਹੜੀ ਕੋਈ ਬੜੀ ਖੂਬਸੂਰਤ ਤਰੀਨ ਹੂਰ ਵੀ ਹੁੰਦੀ ਹੈ ਨਾ, ਉਸ ਤਰ੍ਹਾਂ ਦੀ ਸੀ। ਤੇ ਉਹ ਮੈਂ ਉੱਥੋਂ ਤ੍ਰਿੰਜਣੋਂ ਵੀ ਨਿਕਲ ਗਈਆਂ। ਤੇ ਅਗਲਾ ਜਿਹੜਾ ਆਖਰੀ ਉਹ ਵੀ ਕਲਾਮ ਸਾਹਿਬ ਮੈਂ ਪਹਿਲੇ ਹੁਸਨ ਦੀ ਤੇ ਉਹਦੀ ਤ੍ਰਿੰਜਣਾ ਦੀ ਗੱਲ ਕਰਦੀ ਹੈ ਤੇ ਨਾਲ ਦੱਸਦੀ ਕਿ ਪੁੱਠਾ ਪੈ ਗਿਆ ਕੰਮ। ਤੇ ਅੱਗੇ ਕਲਾਮ ਸਾਹਿਬਾਂ ਫੇਰ ਉਹ ਕਹਿੰਦੀ ਹੈ ਕਿ ਚੁਣ ਕੇ ਥੱਬਿਓਂ ਕੱਢ ਲਿਆ ਫਲ ਸੁਨਹਿਰੀ ਤੀਰ ਕੇ। ਉਹ ਥੱਬੀ ਚੋਂ ਜਿਹੜੇ ਉਹਦੇ ਕੋਲ ਤੀਰ ਪਏ ਸਨ, ਉਹਨੇ ਉਹ ਤਕਦੀਰ ਨੇ ਕੱਢ ਲਏ। ਫਲ ਜਿਹੜਾ ਹੁੰਦਾ, ਉਹ ਫਲ ਜਿਹੜਾ ਵੱਢਣ ਵਾਸਤੇ ਹੁੰਦਾ, ਉਹ ਵੀ ਵੱਢਣ ਵਾਸਤੇ ਇਸਤੇਮਾਲ ਹੁੰਦਾ। ਉਹ ਜਿਹੜਾ ਸੁਨਹਿਰੀ, ਇਹਦੇ 'ਚ ਤਮਸੀਲਾਂ ਬੜੀਆਂ ਖੂਬਸੂਰਤ ਕਰ ਰਹੀ ਹੈ ਕਿ ਉਹ ਫਲ ਨੂੰ ਜਿਹੜਾ ਮਾਰਨ ਵਾਲਾ ਉਹਨੂੰ ਵੀ ਉਹ ਸੁਨਹਿਰੀ ਕਹਿ ਰਹੀ ਹੈ। ਮਤਲਬ ਸੁਨਹਿਰੀ ਰੰਗ ਦਾ ਤਾਂ ਨਹੀਂ ਹੁੰਦਾ ਉਹ ਵੈਸੇ, ਤੇ ਲੇਕਿਨ ਉਹਨੂੰ ਤਕਦੀਰ ਦੇ ਮਾਨੇ 'ਚ ਕੋਟਿਡ ਤਕਦੀਰ ਦੱਸ ਰਹੀ ਹੈ ਕਿ ਇਸ ਦੇ ਵਿੱਚ ਉਹ ਮੁਹੱਬਤ ਵਿੱਚ ਜਿਹੜੀ ਕੋਟਿਡ ਪੈਸ਼ਨ ਹੈ ਨਾ, ਉਹਦੇ 'ਚੋਂ ਕੀ ਖਤਰਨਾਕ ਚੀਜ਼ ਨਿਕਲਣੀ ਨੇ। ਉਹ ਫੜ ਚੁਣੀਓ ਮਾਰਦਾ ਉੱਡਿਆ ਵਾਂਗ ਧਮੀੜ। ਤੇ ਉਹ ਉੱਡਦੇ ਉੱਡਦੇ ਵੀ ਜਿਸ ਤਰ੍ਹਾਂ ਕਈ ਦਫਾ ਪਤਾ ਹੀ ਨਹੀਂ ਚੱਲਦਾ ਕਿ ਉਹ ਡੰਗ ਮਾਰ ਕੇ ਟੁੱਟ ਜਾਂਦਾ ਹੈ, ਤਮੂੜੀ ਜਾਂ ਤਮੂੜ ਜੋ ਵੀ। ਤੇ ਉਂਝ ਇਹ ਤੀਰ ਜਿਹੜਾ ਤੀਰ ਦਾ ਇੰਜ ਵਜਨ ਹੈ। ਹਾਂ, ਕਲੇਜਾ ਬੁੱਕੀਆਂ ਵਿਦਾ ਗੁੱਲ ਸਰੀਰ। ਇਹ ਕੁੱਲ ਵੀ ਹੋ ਸਕਦਾ, ਗੁੱਲ ਵੀ ਹੋ ਸਕਦਾ। ਕੁੱਲ ਤਮਾਮ ਸਰੀਰ ਨੂੰ ਉਹਨੇ ਵਿਧ ਦਿੱਤਾ, ਤੋੜ ਦਿੱਤਾ, ਵੱਢ ਦਿੱਤਾ। ਜਾਂ ਇਹ ਵੀ ਹੋ ਸਕਦਾ ਕਿ
ਫੁੱਲ ਵਰਗਾ ਗੋਲ ਫਾਰਸੀ ਚ ਪੰਜਾਬੀ ਉਹਨੂੰ ਕਹਿੰਦੇ ਨੇ ਫੁੱਲ ਨੂੰ ਕਹਿੰਦੇ ਨੇ। ਤੇ ਇਹ ਵੀ ਹੋ ਸਕਦਾ ਕਿ ਉਹ ਫੁੱਲ ਵਰਗਾ ਜਿਹੜਾ ਜਿਸਮ ਸੀ ਉਹਨੂੰ ਉਹਨੇ ਵਿਦ ਤੋੜ ਭੰਨ ਕੇ ਉਹਨੂੰ ਮਿੱਧ ਦਿੱਤਾ, ਖਰਾਬ ਕਰ ਦਿੱਤਾ, ਉਹਦਾ ਕਲੇਜਾ ਸਭ ਦੇ ਦਿੱਤਾ ਹੈ। ਪੰਜਾਬੀ ਦੇ ਕਲਚਰਲ ਹੀ ਮਾਨੇ ਆਉਂਦੇ ਨੇ ਕਿ ਕਲੇਜਾ ਵਗੈਰਾ ਵਗੈਰਾ। ਵੇਖ ਤਮਾਸ਼ਾ ਹਾਫਜ਼ਾ ਦੁਨੀਆ ਨਾਲ ਕੀ ਸੀ। ਤੇ ਉਹ ਵੀ ਫਿਰ ਇਹ ਟਿਪੀਕਲੀ ਉਹ ਗੱਲ ਹੈ ਤੇ ਕਲਾਮ ਸ਼ਾਇਰੀ ਹੈ ਕਿ ਜੋ ਕੁਦਰਤ ਹੈ ਉਹਦੇ ਨਾਲ ਕੌਣ ਮੁਕਾਬਲਾ ਕਰ ਸਕਦਾ। ਹਾਂਜੀ, ਮੈਂ ਥੋੜਾ ਜਿਹਾ ਇਹ ਕਹਿਣ ਲੱਗਾ ਸੀ ਇਸ ਦੇ ਵਿੱਚ ਕਿ ਲਿਟਰਲ ਜੇ ਮਤਲਬ ਇਹਦਾ ਜਿਹੜੀ ਇੱਕ ਉਸਨੇ ਆਪਣੇ ਪੱਥੇ ਦੇ ਵਿੱਚੋਂ ਜਾਂ ਥੱਬੇ ਵਿੱਚੋਂ ਇੱਕ ਤੀਰ ਤਿੱਖਾ ਜਿਹੜਾ ਅੱਗਿਓਂ ਹੈਗਾ ਉਹਨੂੰ ਕੱਢਿਆ, ਫੜ ਕੇ ਚੁੰਡੀ। ਤੁਸੀਂ ਪਤਾ ਨਹੀਂ ਦੇਖਿਆ ਹੋਵੇ ਕਿ ਤੀਰ ਨੂੰ ਜਦੋਂ ਚਲਾਉਂਦੇ ਨੇ ਉਹਦੇ ਉੱਤੇ ਪਾ ਕੇ ਚੁੰਡੀ ਉਹਦੀ ਫੜੀ ਹੁੰਦੀ ਪਿਛਲੀ ਪਾਸਿਓਂ, ਮਤਲਬ ਪਿੱਛੇ ਨੂੰ ਚੁੰਡੀ ਵੱਢ ਕੇ ਖਿੱਚਦੇ ਨੇ ਉਸ ਰੱਸੀ ਨੂੰ। ਜਦੋਂ ਛੱਡਿਆ ਫਿਰ ਉਹ ਉੜਦਾ ਅੱਗੇ ਜਾਂਦਾ ਬਿਲਕੁਲ ਗੰਭੀਰ ਦੇ ਨਾਲ, ਕਿ ਬਿਲਕੁਲ ਬਹੁਤ ਵੱਡੇ ਭੀੜ ਦੇ ਵੱਲ ਨੂੰ ਜਾਂਦਾ। ਮਤਲਬ ਗੰਭੀਰ ਦਾ ਮਤਲਬ ਹੋਣਾ ਕਿ ਉੜਿਆ ਵਾਂਗ ਗੰਭੀਰ, ਬੜੀ ਤੇਜ਼ੀ ਦੇ ਨਾਲ ਮੇਰਾ ਕੋਲ ਉਧਰ ਜਾਂਦਾ। ਇਹ ਲਿਟਰਲ ਮੈਂ ਇਹਦੀ ਇਮੇਜਿਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਤੀਰ ਚੱਕਿਆ, ਚੁੰਡੀ ਵੱਢ ਕੇ ਉਹਨੂੰ ਪਿੱਛੇ ਖਿੱਚ ਕੇ ਰੱਸੀ ਨੂੰ ਛੱਡਿਆ, ਜਦੋਂ ਉੜ ਗਿਆ ਗੰਭੀਰ ਦੇ ਤਰ੍ਹਾਂ। ਬਿਲਕੁਲ ਹੋ ਸਕਦਾ। ਇਹ ਵੀ ਹੋ ਸਕਦਾ ਕਿ ਉਹ ਜਿਹੜਾ ਜਿਸ ਤਰ੍ਹਾਂ ਡੀਮੋ ਤਮੂੜੀ ਉਹ ਚੁੰਡੀ ਵੱਜਦੀ ਹੈ ਨਾ ਜਦੋਂ ਉਹਨੂੰ ਕਹਿੰਦੇ ਨੇ ਉਹ ਆਪਣਾ ਡੰਗ ਮਾਰਦਾ ਹੈ। ਤੇ ਦੋਨੋਂ ਹੀ ਠੀਕ ਨੇ। ਜੀ ਜੀ ਬਿਲਕੁਲ, ਬਲਕਿ ਤੁਹਾਡੀ ਜ਼ਿਆਦਾ ਇਹ ਐਕਸਪਲੇਨੇਸ਼ਨ ਅੱਛੀ ਹੈ। ਗੁੱਡ, ਸਹੀ ਬਾਤ। हाँ जी, अगे चलिए जी। बन ਹਾਂਜੀ 164 मिर्जे दी ललकर, चुन के थबियों कढ़ लिया फल सुनहरी कान। वो हेलो फड़ चुन। हाँ जी, सॉरी, तुसी लोग पढ़ो, सॉरी मैं नहीं पढ़। हाँ जी, ਅੱਛਾ ਚਲੋ ਮੈਂ ਪੜ੍ਹ ਦਿੰਦਾ ਕਿ हाँ तुसी पढ़ लो अमरजीत जी। ਚੁਣ ਕੇ ਥੱਬਿਓਂ ਕੱਢ ਲਿਆ ਫਲ ਸੁਨਹਿਰੀ ਕਾਨ, ਉਹ ਫੜ ਚੁੰਡੀਆਂ ਮਾਰਦਾ ਉੜਿਆ ਵਾਂਗ ਤੂਫਾਨ। ਬਾਂਹ ਕਲੇਜਾ ਬੱਖੀਆਂ ਵੇਂਦੇ ਕੱਲ ਮਕਾਨ, हाँ, विद्दे ओढ़क विद्दे विद्दे कल मकान, ओढ़क ओ कुछ हाफजा जाना छड़ जहान। ਅੱਛਾ, ਮਿਰਜ਼ੇ ਨੂੰ ਨਾ ਮਾਰਿਓ, ਇਹ ਸਾਹਿਬਾਂ ਕਹਿ ਰਹੀ ਆ, ਮਿਰਜ਼ੇ ਨੂੰ ਨਾ ਮਾਰਿਓ, ਲਿਓ ਤੁਸੀਂ ਮੇਰੀ ਬਾਂਹ, ਹੱਕ ਪਛਾਤਾ ਆਪਣਾ ਕੀਤਾ ਕੀ ਗੁਨਾਹ। ਝਗੜਾ ਪਾਕ ਰਸੂਲ ਦੇ ਕਾਦਰ ਕਰੇ ਨਿਆਂ, ਲੈ ਚੱਲ ਦਾਨਾਬਾਦ ਨੂੰ ਦੋਹੀਂ ਜਹਾਨੀ ਨਾ। ਇਹ ਤਿੰਨ ਕੰਪਲੀਟ ਕਰ ਲਈਏ ਜੀ ਅਗਲੇ ਇੱਕ हाँ ਹੋਰ। 3 कर लो, 3 कर। ਅੱਛਾ, ਨੈਕਸਟ ਇਜ਼ 166 ਕਲਾਮ ਮਿਰਜ਼ਾ। ਬੇਟੇ ਸ਼ਾਹ ਅਲੀ ਦੇ ਹਸਨ ਹੁਸੈਨ ਭਰਾ, ਲੜਦੇ ਨਾਲ ਯਜ਼ੀਦੀਆਂ ਕਰਦੇ ਜੰਗ ਭਲਾ। ਚੁੱਪ ਕਰ ਗਈਆਂ ਬੀਬੀਆਂ ਹਸਨ ਹੁਸੈਨ ਕਹਾ, ਮੰਨੀ ਰਜ਼ਾ ਪੈਗੰਬਰਾਂ ਤੂੰ ਵੀ ਮੰਨ ਰਜ਼ਾ। ਇਹ ਤਿੰਨ ਹੋ ਗਏ ਨੇ। चुन के थबियों कढ़ लिया फल सुनहरी कान। ਇਹ ਫਲ ਦੇ ਇੱਥੇ ਮੈਂ ਦੇਖ ਰਿਹਾ ਸੀ, ਦੋ ਇੱਥੇ ਮਤਲਬ ਮਿਲੇ ਨੇ ਸਾਨੂੰ। ਇੱਕ ਤੇ ਫਲ ਉਹ ਕਹਿ ਰਹੇ ਨੇ ਜੀ ਛੋਟਾ ਫਲ ਹੈ, ਤੀਰ ਜਾਂ ਹਥਿਆਰ ਦਾ ਚੁੱਪਣ ਤੇ ਮਾਰਨ ਵਾਲਾ ਹਿੱਸਾ। ਤੇ ਇਹ ਜਿਹੜੀ ਕਿਤਾਬ ਅਸੀਂ ਪੜ੍ਹ ਰਹੇ ਹਾਂ ਦੇ ਥੱਲੇ ਲਿਖਿਆ ਤੀਰ ਦਾ ਅਗਲਾ ਹਿੱਸਾ, ਲੋਹੇ ਵਾਲਾ ਕਿਸੇ ਹਥਿਆਰ ਦਾ ਮਾਰਨ ਵਾਲਾ ਹਿੱਸਾ। ਚੁਣ ਕੇ ਥੱਬਿਓਂ ਕੱਢ ਲਿਆ ਫਲ ਸੁਨਹਿਰੀ ਕਾਣ। ਕਾਣ ਜਿਹੜਾ ਕਾਨੀ ਹੈ ਜਾਂ ਤੀਰ ਹੈ। ਮੈਨੂੰ ਇਹ ਲੱਗ ਰਿਹਾ ਹੈ ਕਿ ਸਾਹਿਬਾਂ ਨੇ ਉਹ ਜਿਹੜਾ ਤੀਰ ਹੈਗਾ ਸੀ ਉਹ ਪਹਿਲੇ ਹੀ ਕੱਢ ਲਿਆ ਸੀ। ਕੱਢ ਲਿਆ ਕਿਉਂਕਿ ਮਿਰਜ਼ਾ ਚਲਾਵੇ ਨਾ। ਤੇ ਇੱਥੇ ਵੀ ਉਹ ਮਿਰਜ਼ਾ ਨੂੰ ਕਹਿ ਰਿਹਾ ਕਿ ਤੂੰ, ਕਿਉਂਕਿ ਲਾਈਨ ਜਿਹੜੀ ਰਿਪੀਟ ਹੋ ਰਹੀ ਹੈ ਉਹਦਾ ਮਤਲਬ ਸਾਹਿਬਾਂ ਨੇ ਤੇ ਤੀਰ ਨਹੀਂ ਚਲਾਣਾ ਸੀ, ਉਹਨੇ ਕੱਢ ਕੇ ਰੱਖ ਲਿਆ। ਮਿਰਜ਼ਾ ਹੁਣ ਉਹਨੂੰ ਕਹਿ ਰਿਹਾ ਕਿ ਤੂੰ ਜਿਹੜਾ ਹੈ ਉਹਨੂੰ ਕੱਢ ਲਿਆ, ਉਹ ਤੀਰ ਨੂੰ ਜਿਹੜਾ ਮੈਂ ਚਲਾਣਾ ਸੀ, ਜਿਹੜੀ ਕਹਾਣੀ ਸੀ ਉਹ ਫੜ ਚੁੰਡੀਆਂ ਮਾਰਦਾ ਉੜਦਿਆ ਵਾਂਗ ਤੂਫਾਨ।
ਇਹ ਜਿਹੜੀ ਅਮਰਜੀਤ ਸਾਹਿਬ ਨੇ ਕਿਹਾ ਕਿ ਇਹ ਇਸ ਤਰ੍ਹਾਂ ਚੱਲਦਾ ਹੈ, ਉੱਡਦਾ ਸੀ, ਚਲਾਈਦਾ ਸੀ ਚੂੰਡੀ ਦੇ ਨਾਲ, ਤੂਫਾਨ ਵਾਂਗਰ ਉਹ ਤੀਰ ਉੱਡਦਾ ਸੀ, ਬਾਂਹ ਕਲੇਜਾ ਬੁਖੀਆਂ ਵਿਦੇ ਕੁੱਲ ਮਕਾਨ। ਵਿਦੇ ਮੈਨੇ ਹੈਗਾ ਉਹ ਕੱਟ ਦਿੰਦਾ ਸੀ, ਚੀਰ ਦਿੰਦਾ ਸੀ। ਕੁੱਲ ਮਕਾਨ ਥਾਂ ਜਿਸਮ ਜਾਂ ਤਨ, ਓੜਕ ਉਹ ਕੁਝ ਹਾਫਸਾ ਜਾਣਾ ਛੱਡ ਜਹਾਨ। ਓੜਕ ਉਹੀ ਕੁਛ ਹੋਏਗਾ ਹਾਫਜ਼, ਔਰ ਅਸੀਂ ਇਹ ਦੁਨੀਆ ਛੱਡ ਕੇ ਚਲੇ ਜਾਵਾਂਗੇ। ਮਿਰਜ਼ੇ ਨੂੰ ਨਾ ਮਾਰਿਓ ਲੋ ਤੁਸੀਂ ਮੇਰੀ ਬਾਂਹ, ਮਿਰਜ਼ੇ ਨੂੰ ਤੁਸੀਂ ਨਾ ਮਾਰੋ, ਮੇਰੀ ਬਾਂਹ ਲੈ ਲਓ। ਬਾਂਹ ਲੈਣਾ ਜਿਹੜਾ ਜਾਂ ਬਾਂਹ ਦੇਣਾ, ਇੱਥੇ ਐਂਡ ਤੇ ਲਿਖਿਆ ਹੈ ਕਿ ਜਿਹੜੀ ਔਰਤ ਉਦਲ ਜਾਵੇ, ਯਾਨੀ ਕਿ ਜਿਹੜੀ ਨੱਠ ਜਾਏ, ਜਦੋਂ ਉਹ ਵਾਪਸ ਕੀਤੀ ਜਾਵੇ ਤੇ ਬਾਂਹ ਦੇਣਾ ਜਾਂ ਬਾਂਹ ਮੋੜਨਾ ਆਖਦੇ ਨੇ। ਮਿਰਜ਼ੇ ਨੂੰ ਨਾ ਮਾਰਿਓ ਲਓ ਤੁਸੀਂ ਮੇਰੀ ਬਾਂਹ, ਮੈਂ ਦੇਖੋ ਵਾਪਸ ਆ ਗਈ ਹਾਂ, ਮੈਂ ਬਾਂਹ ਹੁਣ ਮੋੜ ਰਹੀ ਹਾਂ ਜਾਂ ਬਾਂਹ ਦੇ ਰਹੀ ਹਾਂ। ਹੱਕ ਪਛਾਤਾ ਆਪਣਾ ਕੀਤਾ ਕੀ ਗੁਨਾਹ, ਇਹ ਤੇ ਸਾਫ਼ ਹੈ, ਆਪਣਾ ਹੱਕ ਪਛਾਇਆ, ਮੈਂ ਪਛਾਣ ਲਿਆ ਕੀ ਕੋਈ ਗੁਨਾਹ ਕੀਤਾ ਹੈ। ਝਗੜਾ ਪਾਕ ਰਸੂਲ ਦੇ ਕਾਦਰ ਕਰੇ ਨਿਆਂ, ਕਾਦਰ ਰੱਬ ਜਿਹੜਾ ਇਨਸਾਫ ਕਰੇਗਾ। ਲੈ ਚਲ ਦਾਨਾਬਾਦ ਨੂੰ ਦੋਈ ਜਹਾਨੀ ਨਾ, ਦਾਨਾਬਾਦ ਤੂੰ ਸਾਨੂੰ ਲੈ ਜਾ, ਜਿੱਥੇ ਦੋਵਾਂ ਜਹਾਨਾਂ ਵਿੱਚ, ਇਸ ਦੁਨੀਆ ਵਿੱਚ ਵੀ ਤੇ ਬਾਹਰ, ਉਸ ਤੋਂ ਬਾਹਰ ਜਿਹੜੀ ਦੁਨੀਆ ਹੈ ਉੱਥੇ ਦਾਨਾਬਾਦ ਦਾ ਨਾਂ ਜਿਹੜਾ ਹੈ ਉਹ ਵੱਜਦਾ ਹੈ। ਇਹ ਦੇਖੋ ਕਿਸ ਤਰ੍ਹਾਂ ਦਾ ਨੈਸ਼ਨਲਿਜ਼ਮ ਹੈ ਹਾਫਿਜ਼ ਬਰਖੁਰਦਾਰ ਦਾ, ਕਿ ਉਹ ਕਹਿ ਰਿਹਾ ਕਿ ਦਾਨਾਬਾਦ ਜਿਹੜਾ ਹੈ ਉਹ ਦੋਵੇਂ ਦੁਨੀਆ, ਜਿਹੜੇ ਦੋਵੇਂ ਜਹਾਨ ਨੇ, ਉੱਥੇ ਉਹਦਾ ਨਾਂ ਜਿਹੜਾ ਮੌਜੂਦ ਹੈਗਾ। ਨਿਆਂ ਮੈਨੇ ਇਨਸਾਫ ਕਰਨਾ। ਝਗੜਾ ਪਾਕ ਰਸੂਲ ਦੇ, ਝਗੜਾ ਜਾਂ ਝਗੜੇ ਅਦਾਲਤ ਵਿੱਚ ਬਹਿਸ ਕਰਾਂ। ਬੇਟੇ ਸ਼ਾਹ ਅਲੀ ਦੇ ਹਸਨ ਹੁਸੈਨ ਭਰਾ, ਇਹ ਤੇ ਸਾਫ਼ ਹੈ ਸਾਰਾ ਬੰਦ। ਕਰਬਲਾ ਦੀ ਗੱਲ ਹੋ ਰਹੀ ਹੈ, ਜਿੱਥੇ ਇਹ ਜਿਹੜਾ ਹੈ ਹਸਨ ਹੁਸੈਨ ਨੂੰ ਔਰ ਨੇ ਯਜ਼ੀਦੀਆਂ ਨਾਲ ਲੜਦੇ, ਨਾਲ ਯਜ਼ੀਦੀਆਂ ਕਰਦੇ ਜੰਗ ਬਲਾ, ਉੱਥੇ ਉਹਨਾਂ ਨੇ ਉਹ ਜੰਗ ਕੀਤੀ, ਚੁੱਪ ਕਰ ਗਈਆਂ ਬੀਬੀਆਂ। ਹਸਨ ਹੁਸੈਨ ਕੁਹਾ ਮੈਨੇ ਕਤਲ ਕਰਾ ਕੇ ਉਹਨੂੰ ਜਿਹੜਾ ਹੈ ਉਹਨੂੰ ਕੋਣਾ ਹੁੰਦਾ, ਜਿਹੜਾ ਹੈ ਉਹਨੂੰ ਟੋਟੇ ਟੋਟੇ ਕਰ ਦੇਣਾ, ਕਤਲ ਕਰ ਦੇਣਾ। ਮਨੀ ਰਜ਼ਾ ਪੈਗੰਬਰਾਂ ਤੂੰ ਵੀ ਮਨ ਰਜ਼ਾ। ਕਲਾਮ ਮਿਰਜ਼ਾ ਪਤਾ ਨਹੀਂ ਸਾਹਿਬਾਂ ਨੂੰ ਕਹਿ ਰਿਹਾ ਕਿ ਆਪਣੇ ਆਪ ਨੂੰ ਕਹਿ ਰਿਹਾ ਕਿ ਹਸਨ ਹੁਸੈਨ ਜਿਹੜੇ ਸੀ ਉਹ ਨਹੀਂ ਬੱਚੇ, ਬੀਬੀਆਂ ਜਿਹੜੀਆਂ ਉਹਨਾਂ ਨੇ ਉਹਨਾਂ ਦਾ ਕਤਲ ਹੋਣਾ ਮੰਨ ਲਿਆ, ਤੇ ਪੈਗੰਬਰਾਂ ਨੇ ਵੀ ਜਿਹੜੀ ਹੈ ਮੰਨ ਲਿਆ, ਤੇ ਤੂੰ ਵੀ ਮੰਨ ਜਾ ਜੋ ਕੁਛ ਮੇਰੇ ਨਾਲ ਹੋਣਾ। ਮੇਰੇ ਖਿਆਲ ਇਹ ਸਾਹਿਬਾਂ ਦੇ ਔਰ ਮਿਰਜ਼ਾ ਦੇ ਖਿਆਲ ਹੀ ਨੇ ਆਪਸ ਵਿੱਚ ਸੋਚਣ ਦੇ, ਹਾਲੇ ਮਰਕਲ ਐਕਸ਼ਨ ਕੋਈ ਨਹੀਂ ਹੋਇਆ, ਇਹ ਸੋਚ ਹੀ ਰਹੇ ਨੇ, ਇਮੇਜਿਨ ਕਰ ਰਹੇ ਨੇ। ਨਹੀਂ, ਐਕਸ਼ਨ ਇਹੀ ਹੈ ਕਿ ਡਾਇਲੌਗ ਹੋ ਰਿਹਾ ਦੋਵਾਂ ਦਾ, ਤੇ ਬੜੇ ਅਜੀਬੋ ਗਰੀਬ ਡਾਇਲੌਗ ਹੈ ਵੈਸੇ। ਮੈਂ ਸਿਚੁਏਸ਼ਨਲੀ ਯਾਨੀ ਕਿ ਲੱਗ ਰਿਹਾ ਮੈਨੂੰ ਕਿ ਉਹ ਆ ਗਏ ਨੇ ਸਿਰ ਤੇ ਆਫ ਕੋਰਸ ਦੋਵਾਂ ਨੇ ਸਿਚੁਏਸ਼ਨਲੀ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਹੈ, ਔਰ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਬਿਲਕੁਲ ਰੈਸ਼ਨਲੀ ਐਕਸੈਪਟ ਕਰ ਲਈਏ ਕਿ ਹੁਣ ਸਾਡਾ ਜਿਹੜਾ ਨਾ ਅਸੀਂ ਬਿਲਕੁਲ ਹੈਲਪਲੈਸ ਹਾਂ। ਔਰ ਇੱਥੇ ਜਿਹੜੀ ਮੈਨੂੰ ਇੰਟਰਸਟਿੰਗ ਚੀਜ਼ ਲੱਗੀ ਕਿ ਇਹ ਜਿਹੜਾ ਨੇ ਗੱਲ ਕੀਤੀ ਹੈ ਦਾਨਾਬਾਦ ਵਾਲੀ, ਹਾਂ ਸੌਰੀ, ਅੱਖ ਪਛਾਤਾ ਆਪਣਾ ਕੀਤਾ ਕੀ ਗੁਨਾਹ, ਬਸ ਮੈਂ ਇਹ ਤੇ ਗੱਲ ਕਰਾਂਗਾ ਕਿ ਇੱਕ ਟ੍ਰੈਂਡ ਚੱਲਦਾ ਪਿਆ ਥਰੂ ਐਟਲੀਸਟ ਸ਼ਾਹ ਹੁਸੈਨ ਤੋਂ ਅਗਰ ਸ਼ੁਰੂ ਕਰੀਏ ਅਸੀਂ ਤੇ ਆਲ ਦ ਵੇ ਅਪ ਟੂ ਵਾਰਿਸ ਸ਼ਾਹ, ਕਿ ਇੱਕ ਔਰਤ ਦਾ ਉਸ ਕਲਚਰ ਦੇ ਵਿੱਚ ਉਹਨਾਂ ਸੈਂਚਰੀਜ਼ ਦੇ ਵਿੱਚ ਥਰੂ ਆਊਟ 14ਵੀਂ 15ਵੀਂ 16ਵੀਂ 17ਵੀਂ ਸਦੀ ਤੱਕ ਕਲਾਸਿਕ ਫਿਲੋਸੋਫੀਕਲ ਲੈਵਲ ਤੇ ਔਰ ਲਿਟਰੇਰੀ ਲੈਵਲ ਤੇ ਸਾਰਾ ਔਰਤ ਦੇ ਹੱਕ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥਰੂ ਕਰੈਕਟਰ, ਥਰੂ ਐਪਿਕਸ, ਥਰੂ ਕਿੱਸਾ ਕਹਾਣੀ।
लेकिन कोई चेंज नहीं आ रही। ਤੇ I think that is the key point that I was able to really focus on, ਕਿ ਹੱਕ ਪਛਾਤਾ ਆਪਣਾ ਕੀਤਾ ਕੀ ਗੁਨਾਹ, ਕਿ ਉਹ ਸੁਸਾਇਟੀ ਜਿਹੜੀ ਐਗਰੀਰੀਅਨ ਸੁਸਾਇਟੀ ਹੈ, ਉਹ ਕਾਸਟ ਬੇਸ ਸੁਸਾਇਟੀ ਜਿਹੜੀ ਹੈ, ਉਹ ਕੋਈ ਵੀ ਹੈ ਔਰਤ ਦਾ ਹੱਕ ਪਛਾਣਨ ਨੂੰ ਤਿਆਰ ਨਹੀਂ ਗੀ। ਔਰ ਕਾਦਰ ਤੇ ਕੁਦਰਤ ਦੇ ਨਾਂ ਤੇ ਨਾ ਆਪਣੇ ਜਿਹੜੇ ਰਸਮੋ ਰਿਵਾਜ ਨੇ, ਰੀਤ ਰਿਵਾਜ ਨੇ, ਟ੍ਰੈਡੀਸ਼ਨਸ ਨੇ, ਕਸਟਮਸ ਨੇ, ਉਹ ਇੰਪੋਜ਼ ਕੀਤੇ ਜਾ ਰਹੇ ਨੇ ਤਾਕਤਵਰਾਂ ਦੇ ਥਰੂ ਸਮਾਜ। ਇਹ ਮੈਨੂੰ ਇਹਦੇ ਚ ਗੱਲ। ਔਰ ਦੂਸਰੀ ਲੈ ਚੱਲ ਦਾਨਾਬਾਦ ਨੂੰ ਦੋ ਹੀ ਜਹਾਨੀ ਨਾ, ਆਈ ਡੋਂਟ ਨੋ ਵਾਈ ਇਹ ਜਿਹਨਾਂ ਨੇ ਕਿਹਾ ਜੀ ਕਿ ਉੱਤੇ ਵੀ ਦਾਨਾਬਾਦ ਹੈ ਤੇ ਥੱਲੇ ਵੀ ਦਾਨਾਬਾਦ ਹੈ, ਦੋਵੇਂ ਜਹਾਨੀ। ਤੇ ਡਾਕਟਰ ਸਾਹਿਬ ਮੈਨੂੰ ਚਲੀ ਗਈ ਹੈ ਜਿਹੜੀ ਪਲੇਟੋ ਦੀ ਥਿਊਰੀ ਆਫ ਆਈਡੀਅਲਿਜ਼ਮ ਸੀ, ਜਿਹੜੀ ਤੁਸੀਂ ਪੜ੍ਹਾਈ ਵੀ ਹੋਈ। हाँ याद है मैंने। ਇਹ ਵੈਰੀ ਇੰਟਰਸਟਿੰਗ ਕਿ ਇਹ ਉੱਤੇ ਵੀ ਉਹਨੇ ਕਿਹਾ ਜੀ ਉੱਤੇ ਵੀ ਦੁਨੀਆ ਹੈਗੀ ਜਿਹਦੀ ਫੋਟੋਕਾਪੀ ਥੱਲੇ ਹੈਗੀ, ਤੇ ਲੇਕਿਨ ਥੱਲੇ ਦੀ ਜਿਹੜੀ ਦੁਨੀਆ ਉਹ ਇੰਪਰਫੈਕਟ ਹੈ ਤੇ ਉੱਤੇ ਦੀ ਦੁਨੀਆ ਉਹ ਪਰਫੈਕਟ ਹੈ। ਥੱਲੇ ਦੀ ਕੁਰਸੀ ਇੰਪਰਫੈਕਟ ਹੈ, ਉੱਤੇ ਦੀ ਕੁਰਸੀ ਪਰਫੈਕਟ ਹੈ। ਉੱਤੇ ਦਾ ਦਾਨਾਬਾਦ ਪਰਫੈਕਟ ਹੈ ਤੇ ਐਸ ਜਹਾਨ ਦਾ ਦਾਨਾਬਾਦ ਇੰਪਰਫੈਕਟ ਹੈ। ਬਸ ਮੈਂ ਹੀ ਗੱਲ ਕਰਨੀ ਸੀ। ਵੈਰੀ ਇੰਟਰਸਟਿੰਗ। ਤਾਂ ਮੈਨੂੰ ਇਹ ਲੱਗ ਰਿਹਾ ਕਿ 163 ਔਰ 164 ਜਿਹੜਾ ਨਾ, 164 ਦਾ ਟਾਈਟਲ ਹੈ ਮਿਰਜ਼ੇ ਦੀ ਲਲਕਰ। ਲਲਕਰ ਹੁੰਦੀ ਹੈ ਲਲਕਾਰ ਮਾਰਨਾ, ਜੰਗ ਦਾ ਐਲਾਨ ਕਰਨਾ, ਮਤਲਬ ਜਦੋਂ ਬੰਦਾ ਪੂਰੇ ਇਤਮਾਦ ਚ ਹੁੰਦਾ ਲਲਕਰਾਂ ਮਾਰਦਾ। ਤੇ 63 ਹੈ ਕਲਾਮ ਸਾਹਿਬਾਂ। ਅੱਛਾ, ਹੁਣ ਇੱਥੇ ਦੋਨਾਂ ਦੀ ਇੱਕ ਬੜੀ ਖੂਬਸੂਰਤ ਇਹ ਚੀਜ਼ ਹੈ ਕਿ ਕਲਾਮ ਸਾਹਿਬਾਂ ਵੀ ਉਹੀ ਗੱਲ ਕਹਿ ਰਹੀ ਹੈ, ਚੰਦ ਚੁਣ ਕੇ ਥੱਬਿਓਂ ਕੱਢ ਲਿਆ ਫਲ ਸੁਨਹਿਰੀ ਤੀਰ, ਕਿ ਉਹ ਜਿਹੜਾ ਉਹਦੀ ਫਲ ਹੈ ਉਹਦੀ ਤੀਰ ਦਾ, ਉਹਦੀ ਵੀ ਚਮਕ ਸੁਨਹਿਰੀ ਹੈ, ਤੇ ਇੱਥੇ ਜਿਹੜਾ ਉਹ ਦੱਸ ਰਿਹਾ ਉਹਦੀ ਵੀ ਉਸ ਚਮਕ ਸੁਨਹਿਰੀ ਦੱਸ ਰਿਹਾ। ਅੱਛਾ, ਸਾਹਿਬਾਂ ਵੀ ਉਹੀ ਗੱਲ ਕਰ ਰਹੀ ਹੈ। ਵੇਖ ਤਮਾਸ਼ਾ ਹਾਫਜ਼ਾ ਸਾਹਿਬਾਂ ਗੱਲ ਕਰ ਰਹੀ ਹੈ ਤਕਦੀਰ ਦੇ ਮਾਨੇ ਚ, ਕਿ ਤਕਦੀਰ ਕਰ ਰਹੀ ਹੈ। ਮਿਰਜ਼ਾ ਜਿਹੜਾ ਨਾ ਉਹ ਵੀ ਉਹੀ ਗੱਲ ਕਰ ਰਿਹਾ ਹੈ, ਤੇ ਉਹ ਕਹਿ ਰਿਹਾ ਚੁੰਗੇ ਥੱਬਿਓਂ ਕੱਢ ਲਿਆ। ਜਿਸ ਤਰ੍ਹਾਂ ਅਮਰ ਜੀ ਨੇ ਦੱਸਿਆ ਕਿ ਚੁੰਡੀ ਤੋਂ ਫੜ ਕੇ ਤੀਰ ਮਾਰਿਆ ਤਾਂ ਤੂਫਾਨ ਹਰ ਜਾਂਦਾ ਹੈ, ਤੇ ਕਲੇਜਾ ਜਿਹੜਾ ਉਹ ਵਿਧਿਆ ਗਿਆ ਸਾਰਾ, ਔਰ ਕੁੱਲ ਮਕਾਨ ਜਿਹੜਾ ਪੂਰੀ ਦੁਨੀਆ ਤਬਾਹ ਹੋ ਗਈ ਹੈ। ਇੱਥੇ ਜਿਹੜੀ ਉਹਨਾਂ ਨੇ ਮਿਰਜ਼ਾ ਲਲਕਾਰਾ ਮਾਰ ਰਿਹਾ ਨਾ, ਉਹ ਕਹਿੰਦਾ ਕਿ ਜਦੋਂ ਮੈਂ ਤੀਰ ਕੱਢਾਂਗਾ ਉਹ ਕੁਦਰਤ ਦੇ ਤੀਰ ਤਕਦੀਰ ਦੇ ਤੇ ਤੀਰ ਦੀ ਗੱਲ ਕਰਦੀ ਵੀ ਹੈ ਸਾਹਿਬਾਂ। ਮਿਰਜ਼ਾ ਵੀ ਉਹੀ ਗੱਲ ਕਰ ਰਿਹਾ, ਉਹ ਕਹਿੰਦਾ ਮੇਰਾ ਤੀਰ ਜਿਹੜਾ ਉਹ ਉਂਝ ਜਾਏਗਾ, ਤੇ ਉਹ ਕਹਿੰਦਾ ਜਦੋਂ ਮੈਂ ਉਹ ਚਲਾਵਾਂਗਾ ਤੇ ਵਿਧੇ ਕੁੱਲ ਮਕਾਨ, ਉਹ ਸਾਰੇ ਮਕਾਨ ਮਕਾਨ ਜ਼ਮਾਨ ਹੁੰਦਾ ਹੈ, ਟਾਈਮ ਮਕਾਨ ਹੁੰਦਾ ਹੈ, ਵਜੂਦੀਅਤ ਜੋ ਉਸ ਦੌਰ ਹੈ, ਈਰਾ ਹੈ, ਪੀਰੀਅਡ ਹੈ, ਉਹ ਸਾਰਾ ਤਬਾਹ ਹੋ ਜਾਏਗਾ। ਉਹਦਾ ਕੋ ਕੁਝ ਹਾਫਜ਼ਾ ਜਾਣਾ ਚੜ ਜਹਾਨ। ਅੱਛਾ, ਇੱਥੇ ਹੁਣ ਉਹੀ ਗੱਲ ਕਰ ਰਿਹਾ ਜਿਸ ਤਰ੍ਹਾਂ ਅਗਲੇ ਪੰਜ ਵੀ ਉਹਨੇ ਕਿਹਾ ਨਾ ਕਿ ਇਮਾਮ ਹੁਸੈਨ ਜਿਹੜੇ ਸਨ ਉਹਨਾਂ ਵੀ ਇੱਕ ਕਾਜ਼ ਹਾਸੇ ਲੜੇ ਸਨ, ਤੇ ਉਹ ਲੜਦੇ ਰਹੇ ਸਨ ਜੋ ਵੀ ਹੋਇਆ ਸੀ, ਲੇਕਿਨ ਅਸੀਂ ਅਖੀਰ ਜਹਾਨ ਤੇ ਛੱਡ ਹੀ ਜਾਣਾ। ਫਿਰ ਅੱਗੇ ਜਿਹੜੀ ਉਹ ਦਾਨਾਬਾਦ ਦੇ ਕੇ ਦੀ ਗੱਲ ਕਰਦੇ, ਲੈ ਚੱਲ ਦਾਨਾ ਦੋਹੀ ਜਹਾਨੀ ਨਾ, ਕਿ ਇਸ ਜਹਾਨ ਤੋਂ ਅੱਗੇ ਹੀ ਟੁਰ ਜਾਣ ਉਹਨੇ। ਅੱਛਾ, ਇਹ ਪਹਿਲੇ ਸੌਰੀ ਉਹ ਪਹਿਲੀ ਮੈਂ ਗੱਲ ਕਰ ਲਾਂ, ਪਹਿਲੀ ਅਸੀਂ ਉਹ ਮਿਰਜ਼ਾ ਵੀ ਉਹੀ ਗੱਲ ਕਰਿਆ ਕਿ ਸਾਹਿਬਾਂ ਵੀ ਉਹੀ ਗੱਲ ਕਰੀਏ, ਸਾਹਿਬਾਂ ਤਕਦੀਰ ਦੀ ਗੱਲ ਕਰੀਏ, ਮਿਰਜ਼ਾ ਜਿਹੜਾ ਨਾ ਉਹ ਆਪਣੀ ਲਲਕਾਰ ਦੀ ਗੱਲ ਕਰ ਰਿਹਾ। ਕਿ ਫਿਰ ਸਾਹਿਬਾਂ ਉਹਨੂੰ ਜਵਾਬ ਦਿੰਦੀ ਹੈ ਮਿਰਜ਼ੇ ਨੂੰ ਨਾ ਮਾਰਿਓ, ਲਓ ਤੁਸੀਂ ਮੇਰੀ ਬਾਂਹ, ਹੱਕ ਪਿਛਾਤਾ ਆਪ। ਮੇਰੇ ਖਿਆਲ ਅਗਲਾ ਬੰਨ ਅਸੀਂ ਬਾਅਦ ਚ ਨਹੀਂ ਕਰਨਾ ਕਿ नहीं ये ਕਰ पढ़ ਜੀ। लिया सी, पढ़ लिया सी। ਤੇ ਇਹਦੇ ਚ ਦੇਖੋ ਇਹਦੀ ਜਿਹੜੀ ਖੂਬਸੂਰਤੀ ਹੈ ਨਾ, ਇਹਦੇ ਜਿਹੜੀ ਇੱਕ ਸਾਹਿਬਾਂ ਗੱਲ ਕਰ ਰਹੀ ਹੈ ਨਾ ਕਿ ਮੈਂ ਤੇ ਆਪਣਾ ਹੱਕ ਪਛਾਣਿਆ, ਮੈਂ ਕੋਈ ਗਲਤ ਨਹੀਂ ਕੀਤਾ। ਮੈਨੂੰ ਤੇ ਜਿਸ ਤਰ੍ਹਾਂ ਇੱਕ ਬੰਦਾ ਸੱਚਾਈ ਨਾਲ ਗੱਲ ਕਰ ਰਿਹਾ ਹੁੰਦਾ, ਜਿਸ ਤਰ੍ਹਾਂ ਇਮਾਮ ਹੁਸੈਨ ਵੀ ਸੱਚਾਈ ਆ ਸੇ ਖੜੇ ਸਨ, ਭਾਵੇਂ ਉਹਨਾਂ ਦੀ ਜਿਸਮ ਨੂੰ ਮਤਲਬ ਘੋੜਿਆਂ ਥੱਲੇ ਮਿਹ ਦਿੱਤਾ ਗਿਆ ਸੀ, ਲੇਕਿਨ ਉਹ ਦਾਨਾਬਾਦ ਨੂੰ ਟੁਰ ਗਏ ਸਨ। ਮਤਲਬ ਕਿ ਜਿਸ ਤਰ੍ਹਾਂ ਕਹਿੰਦੇ ਨਾ ਕਿ ਸਰਵਾਈਵ ਤੇ ਅਸੀਂ ਕਰਾਂਗੇ, ਰਵਾਂਗੇ ਤੇ ਅਸੀਂ, ਸਾਡਾ ਵਜੂਦ ਰਹੇਗਾ ਜਿਹੜਾ ਕਾਇਨਾਤੀ ਵਜੂਦ। ਉਹ ਮਿਰਜ਼ਾ ਉਸ ਤਰਫ ਜਾ ਰਿਹਾ ਹੈ, ਸਾਹਿਬਾਂ ਜਿਹੜੀ ਉਹ ਤਕਦੀਰ ਦੀ ਗੱਲ ਕਰ ਰਹੀ ਹੈ, ਤੇ ਉਹ ਮਿਸਾਲਾਂ ਉਹਨਾਂ ਦੀ ਦੇ ਰਹੀ ਹੈ। ਮਤਲਬ ਮੇਰਾ ਨਾ ਮਿਰਜ਼ਾ ਅਜੇ ਵੀ ਉਹ ਲਲਕਰ ਵਿੱਚ ਹੈ, ਲੇਕਿਨ ਉਹ ਇਸ ਮਾਨੇ ਚ ਕਿ ਕੋਈ ਗੱਲ ਨਹੀਂ, ਜੇ ਮਰ ਵੀ ਗਏ ਤਾਂ ਵੀ ਤਾਰੀਖ ਚ ਜ਼ਿੰਦਾ ਰਵਾਂਗੇ। ਸਾਹਿਬਾਂ ਜਿਹੜੀ ਕਹਿ ਰਹੀ ਹੈ ਕਿ ਤਕਦੀਰ ਤੋਂ ਬਚਣਾ ਚਾਹੀਦਾ। ਇੱਕ ਪੁਆਇੰਟ ਮੈਂ ਜ਼ਰਾ ਭੁੱਲ ਗਿਆ ਸਾ ਕਰਨਾ ਸ਼ਾਇਦ 66 ਦਾ, ਕਿ ਇੱਥੇ ਇੱਕ ਇੰਟਰਸਟਿੰਗ ਪੁਆਇੰਟ ਹੈ। ਉਹ ਆਪਣੇ ਆਪ ਉਹਨਾਂ ਇਹਦਾ ਆਪਣਾ ਜਿਹੜਾ ਇਸ ਵੇਲੇ ਸਿਚੁਏਸ਼ਨ ਚ ਹੈਗਾ ਵੇ, ਉਹ ਆਪਣੇ ਆਪ ਨੂੰ ਕੰਪੇਅਰ ਕਰਦਾ ਪਿਆ ਇਮਾਮ ਹੁਸੈਨ ਤੇ ਇਮਾਮ ਹੁਸੈਨ ਦੇ ਉਹ ਕਿਰਬਲਾ ਦੇ ਵਾਕਿਏ ਚ, ਕਿਉਂਕਿ ਉਹਦੇ ਚ ਵੀ ਯਜ਼ੀਦੀਆਂ ਨੇ ਕਿਹਾ ਸੀ ਕਿ ਤੈਨੂੰ ਅਸੀਂ ਵਾਪਸ ਨਹੀਂ ਜਾਣ ਦੇਣਾ ਤੇ ਤੈਨੂੰ ਸਾਡੇ ਨਾਲ ਲੜਨਾ ਪੈਣਾ। ਆਲਦੋ ਬੈਲੈਂਸ ਆਫ ਪਾਵਰ ਕੋਈ ਨਹੀਂ ਸੀਗਾ ਦੋਵਾਂ ਦਾ ਨਾ, ਦੋਵਾਂ ਫੌਜਾਂ ਦਾ। ਤੇ ਇੱਥੇ ਆਪਣੇ ਆਪ ਨੂੰ ਆਈ ਡੋਂਟ ਨੋ ਕਾਮਿਕਲੀ ਔਰ ਵਾਈ, ਲੇਕਿਨ ਉਹ ਆਪਣੇ ਆਪ ਨੂੰ ਇੱਥੇ ਵੀ ਹੀਰੋ ਬਣਾ ਰਿਹਾ ਹੈ, ਆਪਣੇ ਆਪ ਨੂੰ ਹਸਨ ਹੁਸੈਨ ਤਰ੍ਹਾਂ, ਜਿਵੇਂ ਇਮਾਮ ਹੁਸੈਨ ਨੇ ਇਕੱਲੇ ਕਿਰਬਲਾ ਦੇ ਵਿੱਚ ਨੋਇੰਗ ਕਿ ਉਹਨਾਂ ਦਾ ਮੈਚ ਨਹੀਂ ਹੈਗਾ, ਮੁਕਾਬਲਾ ਨਹੀਂ ਹੈਗਾ, ਲੇਕਿਨ ਉਹਨਾਂ ਨੇ ਬੜੀ ਬਹਾਦਰੀ ਨਾਲ ਆਪਣੇ ਆਪ ਨੂੰ ਉਹਨਾਂ ਨਾਲ ਫਾਈਟ ਕੀਤੀ। ਤੇ ਇੱਥੇ ਉਹ ਫਿਰ ਆਪਣੇ ਆਪ ਨਾ
ਕੰਪੇਅਰ ਤੇ ਕਰ ਸਕਦੇ। ਮਿਰਜ਼ਾ ਔਰ ਸਾਹਿਬਾ ਦੋਨਾਂ ਚ ਕੰਸੈਂਸਸ ਆ ਗਿਆ। ਸਾਹਿਬਾ ਜਿਹੜੀ ਕਹਿੰਦੀ ਹੈ ਕਿ ਮੈਂ ਕਿਹੜਾ ਕੋਈ ਗਲਤ ਕੀਤਾ ਹੈ, ਤੇ ਮਿਰਜ਼ਾ ਕਹਿੰਦਾ ਹੈ ਕਿ ਮੈਂ ਵੀ ਫਿਰ ਠੀਕ ਹੈ, ਗਲਤ ਤੇ ਕੋਈ ਨਹੀਂ ਕੀਤਾ, ਮੈਂ ਮਰ ਜਾਣਾ। ਮਿਰਜ਼ਾ ਸਾਹਿਬਾ ਮਰਨਾ ਨਹੀਂ ਚਾਹੁੰਦੀ, ਮਿਰਜ਼ਾ ਕਹਿੰਦਾ ਮੈਂ ਲੜਾਂਗਾ, ਹਾਂ ਉਹ ਬਿਲਕੁਲ, ਲਲਕਰ ਮਾਰ ਰਿਹਾ। ਹਾਂ ਉਹ ਬਿਲਕੁਲ ਕਰਬਲਾ ਦੇ ਵਾਕਿਆ ਨੂੰ ਕੰਪੇਅਰ ਕਰਦਾ ਪਿਆ, ਵਿਚ ਇਜ਼ ਕਾਈਂਡ ਆਫ ਫਨੀ। ਲੇਕਿਨ ਔਰ ਇਹ ਵੀ ਕਹਿ ਰਿਹਾ ਕਿ ਜਿਵੇਂ ਬੀਬੀਆਂ ਨੇ ਐਂਟੀਸਪੇਟ ਵੀ ਕਰਦਾ ਪਿਆ ਕਿ ਵੀ ਜਿਵੇਂ ਬੀਬੀਆਂ ਪਿੱਛੇ ਬਾਅਦ ਚ ਰੋਂਦੀਆਂ ਰਹਿਣਗੀਆਂ ਸਨ ਨਾ ਉਹਨਾਂ ਦੇ ਮਰਨ ਤੋਂ ਬਾਅਦ, ਵੀ ਉਹਨਾਂ ਤਰ੍ਹਾਂ ਰੋਣਾ ਹੈ ਬਾਅਦ ਚੋਂ। ਔਰ ਹੀ ਅਗੇਨ ਹੀ ਸਰੈਂਡਰਿੰਗ ਟੂ ਦੀ ਫੇਟ ਡੈਸਟੀਨੀ ਐਂਡ ਹੀ ਇਜ਼ ਨਾਓ ਫੇਟਲਿਸਟ ਲਾਈਕ ਵੀ ਆਰ ਸੀਇੰਗ ਕਿ ਹਰ ਐਸੀ ਸਿਚੁਏਸ਼ਨ 'ਚ ਇਨਸਾਨ ਜਿਹੜਾ ਉਹ ਫੇਟਲਿਸਟ ਹੀ ਹੋ ਜਾਂਦਾ ਜਦੋਂ ਹੈਲਪਲੈਸ ਹੋ ਜਾਏ। ਥੈਂਕ ਯੂ। ਹਾਂਜੀ, ਮੈਂ ਅੱਗੇ ਗੱਲ ਕਰਾਂ। ਜਿਹੜਾ ਲਾਸਟ ਅਸੀਂ ਮੈਂ ਪੜ੍ਹ ਕੇ ਹਟਿਆ ਨਾ, ਮਿਰਜ਼ੇ ਨੂੰ ਨਾ ਮਾਰਿਓ, ਨਾਲ ਅੱਗੇ ਆਉਂਦਾ ਕਿ ਹੱਕ ਪਛਾਤਾ ਆਪਣਾ ਕੀਤਾ ਕੀ ਗੁਨਾਹ, ਝਗੜਾ ਪਾਕ ਰਸੂਲ ਦੇ। ਇਹਦੇ 'ਚ ਸਾਹਿਬਾਂ ਦੀ ਜਿਹੜੀ ਅਕਲ ਹੈ, ਸਮਝ ਹੈ ਜਾਂ ਸ਼ਾਊਰ ਹੈ, ਇੱਕ ਪਾਸੇ ਇਹ ਆਰਗਿਊ ਹੋ ਰਿਹਾ, ਦੂਸਰੇ ਪਾਸੇ ਉਹਦੇ ਮੁਕਾਬਲੇ ਦੇ ਵਿੱਚ ਜਿਹੜਾ ਉਹਨਾਂ ਦੇ ਉੱਤੇ ਸੋਸ਼ਲ ਰਿਸਪੈਕਟ ਦਾ ਇੱਕ ਚੜਿਆ ਪਿਆ ਕਿ ਇੱਜ਼ਤ ਨਹੀਂ ਸਾਡੀ ਰਹਿੰਦੀ, ਉਹ ਦੂਸਰੇ ਪਾਸੇ ਉਹ ਆ। ਮੇਰੇ ਖਿਆਲ ਨਾਲ ਦੋਹਾਂ ਦੇ ਵਿਚਕਾਰ ਸਾਹਿਬਾਂ ਸਮਝਦੀਆਂ ਕਿ ਮੈਂ ਆਰਗਿਊ ਕਰ ਸਕਦੀ ਹਾਂ ਇਸ ਨੂੰ, ਆਪਣੇ ਵਿਊ ਪੁਆਇੰਟ ਨੂੰ, ਆਪਣੇ ਹੱਕ ਨੂੰ ਮੈਂ ਬਿਲਕੁਲ ਆਰਗਿਊ ਕਰ ਸਕਦੀ ਹਾਂ, ਸਮਝਦਾਰ ਹੈ ਸਾਹਿਬਾਂ। ਔਰ ਮਿਰਜ਼ਾ ਦੂਸਰਾ ਜਿਹੜੇ ਉਹਦੇ ਅਗੇਂਸਟ ਆਏ ਨੇ, ਉਹਦੇ ਭਰਾ ਆਏ ਨੇ, ਉਹਨਾਂ ਨੂੰ ਸੋਸ਼ਲ ਰਿਸਪੈਕਟ ਦੀ ਪਈ ਆ। ਉਹਦੇ ਵਿੱਚ ਮੇਰਾ ਖਿਆਲ ਕੋਈ ਆਰਗੂਮੈਂਟ ਨਹੀਂ ਹੋਣੀ, ਅਕਲ ਦੀ ਜਾਂ ਸ਼ੌਕ ਦੀ ਕੋਈ ਗੱਲ ਨਹੀਂ ਹੋਣੀ, ਉਹ ਤਾਂ ਜੋ ਉਹਨਾਂ ਨੇ ਮਿੱਥਿਆ ਉਹੀ ਗੱਲ ਹੋਣੀ। ਸੋ ਮੇਰਾ ਖਿਆਲ ਇਹ ਲੱਗਦਾ ਸੀ ਇੱਕ ਸਾਹਿਬਾਂ ਦੀ ਹੋਰ ਸਮਝ ਦੀ ਗੱਲ ਹੈ ਬੰਦ ਦੇ ਵਿੱਚ। Just last comment. Continuously, it's a battle between individual liberty and freedom against the social restrictions imposed by the ਸਰ ਜੀ society. ਪੰਜਾਬੀ। ਇਹ ਮਤਲਬ ਜਿਹੜੀ ਇੱਕ ਇਕੱਲੇ ਬੰਦੇ ਨੂੰ ਜੋ ਆਜ਼ਾਦੀ ਉਹਨੂੰ ਮਿਲਣੀ ਚਾਹੀਦੀ ਹੈ ਉਹਦੀ ਸੋਚ ਵਾਸਤੇ, ਉਹ ਜਿਸ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ ਹੈ, ਇੰਡੀਵਿਜੂਅਲ ਫਰੀडम ਚਾਹੀਦੀ ਉਹਨੂੰ, ਉਹ ਸੁਸਾਇਟੀ ਦੇ ਨਾਲ ਮੁਸਲਸਲ ਜੰਗ ਦਿਖਾਈ ਜਾ ਰਹੀ ਹੈ। ਔਰ ਬੜਾ ਇੰਟਰਸਟਿੰਗ ਹੈ, ਇਹ ਡਾਕਟਰ ਸਾਹਿਬ ਨੇ ਪੜਾਇਆ ਹੈ ਕਿ ਡਾਕਟਰ ਸਾਹਿਬ ਬੜਾ ਰੋਮਾਂਟਿਕ ਚੱਲਦਾ ਪਿਆ ਇੱਧਰ ਵੀ ਕਿਸਮ ਦਾ ਨਾ, ਜਿੱਥੇ ਕਿ ਇੰਡੀਵਿਜੂਅਲ ਫਰੀडम ਜਿਹੜੀ ਹੈ ਉਹ ਆਪਣਾ ਰਸਤਾ ਮੰਗਦੀ ਪਈ ਹੈ। ਬਸ ਮੈਂ ਨਾ ਕਹਿਣਾ ਸੀ। ਹਾਂਜੀ, ਅੱਗੇ ਅਸੀਂ ਚੱਲਦੇ ਹਾਂ। ਆਪਣੇ ਗੋਹਰ ਜੀ ਤੁਸੀਂ ਪੜ੍ਹੋ ਇਹ ਆਖਰੀ 4 ਬੰਦ। 167 ਕਲਾਮ ਸਾਹਿਬਾਂ। ਹੋਏ ਸਵਾਏ ਡਿਉਹੜੇ, ਨਹੀਂ ਹੋਏ ਸਵਾਏ ਡਿਉਹੜੇ, ਲਾਗੀ ਆਗੇ ਸ਼ਾਹ, ਲਹਿਨੇ ਆ ਗਈ ਦੇਵਨੀ, ਗੱਲ ਪਲਾ ਮੂੰਹ ਘਾ। ਪੱਲਾ ਅੱਛਾ, ਗੱਲ ਪਲਾ ਮੂੰਹ ਘਾ, ਲਹਿਣਾ ਦੇਣਾ ਰੱਬ ਦਾ, ਹੱਸ ਕੇ ਦਿੱਤਾ ਚਾਹ, ਹੱਥੋਂ ਮੈਂ ਐਨਕ ਲਾ ਦਾਂ ਇੱਕ। ਹੱਥੋਂ ਪੱਤੋਂ ਜੀ ਹੱਥੋਂ ਪੱਥੋਂ ਸਿੱਖਣਾ, ਪਿਆ ਕਟਕ ਤੇ ਵਾਹ ਧਾ ਹੱਥੋਂ ਸਖਣਾ ਹੱਥੋਂ ਪੱਥੋਂ ਸਖਣਾ, ਪਿਆ ਕਟਕ ਤੇ ਧਾ, ਸ਼ੇਰ ਫਹਾਇਆ ਵਿੱਚ ਪਿੜੇ, ਗੱਲ ਨਾ ਸੁਝੇ ਕਾ। ਅੱਛਾ ਜੀ, ਅਗਲਾ ਪੜ੍ਹਨਾ ਮੇਰੇ ਕੋਲ ਨਾ ਥੋੜਾ ਜਿਹਾ। 168 ਇਸ਼ਕ ਕਲਾਮ ਮਿਰਜ਼ਾ। ਇਸ਼ਕ ਭਲੇਰਾ ਪਾਤਨੀ, ਕਤਲ ਕਰੇਂਦਾ ਚਾ, ਭਰ ਬੇੜੇ ਡੋਬਦਾ, ਬਾਵਾਂ ਦੇ ਵਿੱਚ ਜਾ, ਇਸ਼ਕ ਹਕਾਨੀ ਲੱਗਿਆ, ਮਨੀ ਰੱਬ ਰਜ਼ਾ, ਗੱਲਾਂ ਕਰਦੇ ਉਹ ਕੱਚੀਆਂ, ਮੈਨੂੰ ਖਬਰ ਨਾ ਕਾ। 169 ਮੰਦਾ ਕੀਤੋਈ ਸਾਹਿਬਾਂ, ਤਰਕਸ਼ ਟੰਗੋਈ ਜੰਡ, ਸਾਰ 360 ਦੀ ਦੇਂਦਾ ਸਿਆਲੀ ਵੰਡ, ਸਿਰੋਂ ਮੰਡਾਸਾ ਢਹਿ ਪਿਆ, ਨੰਗੀ ਹੋ ਗਈ ਝੰਡ, ਬਾਜ ਭਰਾਵਾਂ ਸਖੀਆਂ ਕੌਣ ਕਜੇਸੀ ਕੰਡ। ਅੱਛਾ ਬਾਜ ਭਰਾਵਾਂ ਸਕਿਆਂ ਕੌਣ ਕਜੇਸੀ ਕੰਡ, ਹੁੰਦੇ ਭਾਈ ਕੋਲ ਸਕੇ, ਪੀਣਾ ਲਿੰਦੇ ਵੰਡ। ਆਖਰੀ ਹੈ 170 ਮਾਹਨਿਆਂ ਦਾ ਹਮਲਾ। ਮੀਂਹ ਹੈ ਨਾ ਜੀ। ਹਾਂਜੀ, ਮੀਂਹ ਪਏ ਸੀ ਗੋਲੀਆਂ, 13 ਵਿੱਧੀ ਝੰਬ,
ਵਾਂਗ ਅਮਗ ਦਰਿਆ ਦੇ ਡੀਕਾਂ ਰੁਕੀਆਂ ਹੰਬ, ਝਰਝਰ ਪਾਉਂਦੇ ਕੰਦਲੇ ਜਿਉਂ ਪੱਕ ਡਿਗਨ ਅੰਬ, ਲੱਕੜੀਆਂ ਦੇ ਢੇਰ ਕਰ ਪਿੱਛੋਂ ਦੇਵਨ ਲੰਬ। ਉਹ अच्छा जी। हाँ भाग पूरा गया ही सुनना है। जुबैर साहब हाँ जी ਕੰਮ ਭਾਗ ਗਿਆ ਉਹਨੂੰ ਸਾਲ ਰਹਿਣੇ ਨੇ। ਸਹੀ ਕਹਿ ਰਹੇ ਹੋ। ਥੋੜਾ ਜਿਹਾ ਤੁਸੀਂ ਸਾਹਮਣੇ ਆ ਜਾਓ ਮਾਈਕ ਦੇ ਜੁਬੈਰ ਸਾਹਿਬ ਮਾਈਕ ਦੇ ਅੱਛਾ ਸਾਹਮਣੇ ਜੀ ਹਾਂ ਹਾਂਜੀ ਇਹ ਜਿਹੜਾ ਬੰਦ ਹੈ 167 ਇਹਦੇ ਚ 2 ਲਾਈਨਾਂ ਸੂਫੀ ਸਾਹਿਬ ਨੇ ਐਡ ਕੀਤੀਆਂ ਉਹ ਵੀ ਮੈਂ ਪੜ੍ਹ ਦੇਣਾ। ਇੱਕ ਸ਼ੁਰੂ ਤੇ ਹੈ ਇੱਕ ਐਂਡ ਤੇ ਹੈ। ਸੂਲਾਂ ਦੇ ਮੂੰਹ ਸਾਹਿਬਾਂ ਕਲਾਮ ਸਾਹਿਬਾਂ ਸੂਲਾਂ ਦੇ ਮੂੰਹ ਸਾਹਿਬਾਂ ਜਿਉਂ ਲੋਹੇ ਨੂੰ ਤਾ ਹੋਏ ਸਵਾਏ ਡਿਓਰੇ ਲਾਗੀ ਆ ਗਏ ਸ਼ਾਹ ਲੈਣੇ ਆ ਗਈ ਦੇਵਣੀ ਗੱਲ ਪੱਲਾ ਮੂੰਹ ਘਾ ਲੈਣਾ ਦੇਣਾ ਰੱਬ ਦਾ ਹੱਸ ਕੇ ਦਿੱਤਾ ਚਾਹ ਹੱਥੋਂ ਪੱਤੋਂ ਸਖਣਾ ਪਿਆ ਕਟਕ ਤੇ ਦਾ ਸ਼ੇਰ ਪਹਾਇਆ ਵਿੱਚ ਪੀੜ ਤੋਂ ਗੱਲ ਨਾ ਸੁਝੇ ਕਾ ਓੜਕ ਹੋਸਿਆ ਹਾਫਜ਼ਾ ਜਿਹੜੀ ਕਰੇ ਖੁਦਾ। ਇਹ 2 ਲਾਈਨਾਂ ਨਹੀਂ ਇਹਦੇ ਵਿੱਚ। ਹੋਏ ਸਵਾਏ ਡਿਓੜੇ ਸਵਾਏ ਮੈਨੇ ਹੁੰਦਾ ਕਈ ਗੁਣਾ ਜ਼ਿਆਦਾ ਹੋ ਜਾਣਾ ਇੱਕ ਦਾ ਚੌਥਾ ਸਵਾ ਗੁਣਾ ਹੋ ਜਾਣਾ। ਡਿਓੜੇ ਮੈਨੇ ਇੱਕ ਤੇ ਇੱਕ ਦਾ ਅੱਧ 1.5 ਗੁਣਾ। ਹੋਏ ਸਵਾਏ ਉਹ ਜਿਹੜਾ ਹਮਲਾ ਹੋ ਰਿਹਾ ਹੈ ਕਈ ਗੁਣਾ ਵੱਧ ਗਏ ਨੇ ਉਹ ਕਈ ਗੁਣਾ ਵੱਧ ਗਏ ਨੇ। ਲਾਗੀ ਆ ਗਏ ਸ਼ਾਹ ਲਾਗੀ ਜਿਹੜੇ ਨੇ ਲਾਗ ਲੈਣ ਵਾਲੇ ਨੇ ਉਹ ਲੋਕ ਜਿਨ੍ਹਾਂ ਨੂੰ ਰੀਤ ਦੇ ਹਿਸਾਬ ਸਿਰ ਮਿਹਨਤਾਨਾ ਦਿੱਤਾ ਜਾਂਦਾ ਹੈ ਲਾਗੀ ਉਹਨਾਂ ਨੂੰ ਕਿਹਾ ਜਾਂਦਾ ਹੈ। ਸ਼ਾਹ ਸ਼ਾਹੂਕਾਰ ਸਾਹੂਕਾਰ ਅਮੀਰ ਸੂਦ ਦਾ ਕੰਮ ਕਰਨ ਵਾਲੇ ਤਾਜਰ ਕਿ ਜਿਹੜੇ ਨੇ ਕੰਮ ਜਿਹੜਾ ਬੜਾ ਉੱਚਾ ਕੰਮ ਚਲਾ ਗਿਆ ਔਰ ਮੇਰਾ ਖਿਆਲ ਹੈ ਜਿਹੜੇ ਜੰਗ ਲੜ ਰਹੇ ਨੇ ਜੋ ਵੀ ਹੈ ਉਹ ਵੀ ਆ ਗਏ ਨੇ ਸ਼ਾਹੂਕਾਰ ਵੀ ਆ ਗਏ ਨੇ। ਲੈਣੇ ਆ ਗਈ ਦਿਉਣੀ ਲੈਣੇ ਮੈਨੇ ਕਰਜ਼ਾ ਵਸੂਲ ਕਰਨ ਵਾਲੇ ਜੋ ਰਕਮ ਲੈਣ ਵਾਲੇ ਉਹ ਵੀ ਆ ਗਏ ਨੇ। ਗਲ ਪੱਲਾ ਮੂੰਹ ਘਾ ਗਲ ਪੱਲਾ ਮੂੰਹ ਘਾ ਮੈਨੇ ਹੈਗਾ ਮਾਫੀ ਮੰਗਣ ਦਾ ਰਸਮ ਹੈ ਜਾਂ ਤਰੀਕਾ ਹੈ। ਗਲ ਵਿੱਚ ਪੱਲਾ ਤੇ ਮੂੰਹ ਵਿੱਚ ਘਾਹ ਪਾ ਕੇ ਮਾਫੀ ਮੰਗਦੇ ਨੇ। ਗਲ ਪੱਲਾ ਮੂੰਹ ਘਾਹ ਕਲਾਮ ਸਾਹਿਬਾ ਕਹਿ ਰਹੀ ਕਿ ਇਹ ਸਾਡੇ ਉੱਤੇ ਵੇਲਾ ਆ ਗਿਆ ਲੈਣਾ ਦੇਣਾ ਰੱਬ ਦਾ ਹੱਸ ਕੇ ਦਿੱਤਾ ਚਾਹ ਜੋ ਵੀ ਹੈ ਲੈਣਾ ਦੇਣਾ ਅਸੀਂ ਦੇ ਦਿੱਤਾ ਹੈ ਹੱਸ ਕੇ ਦੇ ਦਿੱਤਾ ਹੈ। ਹੱਥੋਂ ਪੱਥੋਂ ਸਖਣਾ ਹੱਥੋਂ ਪੱਥੋਂ ਸਖਣਾ ਮੈਨੇ ਹਥਿਆਰ ਜਾਂ ਮਾਲ ਅਸਬਾਬ ਦੇ ਬਗੈਰ ਕਿਸੇ ਹਥਿਆਰ ਤੋਂ ਬਗੈਰ ਸਖਣਾ ਮੈਨੇ ਹੁੰਦਾ ਖਾਲੀ ਸਖਣਾ ਪਿਆ ਕਟਕ ਤੇ ਦਾ ਮਿਰਜ਼ੇ ਕੋਲ ਕੋਈ ਚੀਜ਼ ਨਹੀਂ ਸੀ ਲੇਕਿਨ ਉਹਨੇ ਅਟੈਕ ਕਰਤਾ ਹੈ ਉਹਦੇ ਤੇ ਜਿਹੜਾ ਲਸ਼ਕਰ ਆ ਰਿਹਾ ਸੀ। ਸ਼ੇਰ ਪਿਹਾਇਆ ਵਿੱਚ ਪੀੜੇ ਮੈਦਾਨ ਦੇ ਵਿੱਚ ਸ਼ੇਰ ਫਸ ਗਿਆ ਮਿਰਜ਼ੇ ਦੀ ਗੱਲ ਹੋ ਰਹੀ ਹੈ। ਗੱਲ ਨਾ ਸੁਝੇ ਕਾ ਓੜਕ ਹੋਸਿਆ ਹਾਫਜ਼ਾ ਜਿਹੜੀ ਕਰੇ ਖੁਦਾ ਇਸ਼ਕ ਬੁਲੇਰਾ ਪਾਤਨੀ ਕਤਲ ਕਰੇਂਦਾ ਚਾਹ ਬਰ ਬਰ ਬੇੜੇ ਡੋਬਦਾ ਇਹ ਬਾਉ ਨਹੀਂ ਹੈਗਾ ਇਹ ਲਫ਼ਜ਼ ਹੈਗਾ ਹਾਉ ਪਹਿਲੇ ਵੀ ਲਿਖਿਆ ਹਾਉ ਹਵਾ ਦੇ ਵਿੱਚ ਜਾ ਇਸ਼ਕ ਹਕਾਨੀ ਲੱਗਿਆ ਮੰਨੀ ਰੱਬ ਰਜ਼ਾ ਗੱਲਾਂ ਕਰਦੇ ਹੋ ਕੱਚੀਆਂ ਮੈਨੂੰ ਖਬਰ ਨਾ ਕਾ। ਇਸ਼ਕ ਜਿਹੜਾ ਹੈ ਭੁੱਲੀ ਪਾਵਣ ਵਾਲਾ ਇੱਕ ਪਾਤਨੀ ਹੈ ਜਿਹੜਾ ਕਸ਼ਤੀ ਚ ਪਾਰ ਲਗਾਉਂਦਾ ਪਾਤਨੀ ਮੈਂ ਨਾ ਇਹ ਕਸ਼ਤੀ ਚਲਾ ਕੇ ਪਾਰ ਹੈ। ਇਸ਼ਕ ਜਿਹੜਾ ਇੱਕ ਭੁੱਲੇ ਪਾਤਨੀ ਵਗੈਰਾ ਜਿਹੜਾ ਦਰਿਆ ਪਾਰ ਕਰਨ ਦਾ ਰਸਤਾ ਭੁੱਲ ਗਿਆ ਕਤਲ ਕਰੇਂਦਾ ਚਾਹ ਔਰ ਪਾਤਨੀ ਜਿਹੜਾ ਹੈ ਇਸ਼ਕ ਜਿਹੜਾ ਬਲੇਰਾ ਪਾਤਨੀ ਹੈ ਉਹ ਕਤਲ ਕਰ ਦਿੰਦਾ ਮੈਟਾਫੋਰਿਕ ਗੱਲ ਹੋ ਰਹੀ ਹੈ ਰਮਜ਼ ਦੇ ਵਿੱਚ। ਬਰ ਬਰ ਬੇੜੇ ਡੋਬਦਾ ਇਸ਼ਕ ਜਿਹੜਾ ਬੇੜਿਆਂ ਨੂੰ ਡੋਬ ਦਿੰਦਾ ਹੈ। ਹਵਾਂ ਦੇ ਵਿੱਚ ਜਾ ਬਹੁਤ ਗਹਿਰਾ ਹੈ ਜਿੱਥੇ ਪਾਣੀ ਬਹੁਤ ਡੂੰਘਾ ਪਾਣੀ ਹੈ ਹਾਉ ਦੀ ਜਮਾ ਮੰਝਦਾਰ ਦੇ ਵਿੱਚ ਬੁਰਾ ਭੈੜਾ
ਇਸ਼ਕ ਹਕਾਨੀ ਲੱਗਿਆ। ਫਿਰ ਉਹੀ ਗੱਲ ਆ ਰਹੀ ਹੈ ਕਿ ਆਪਣਾ ਹੱਕ ਪਹਿਚਾਣਿਆ। ਇਸ਼ਕ ਹਕਾਨੀ ਸਾਨੂੰ ਸੱਚਾ ਇਸ਼ਕ ਸੀ, ਅਸੀਂ ਰੱਬ ਦੀ ਰਜ਼ਾ ਮੰਨ ਲਈ ਹੈ। ਗੱਲਾਂ ਕਰਦੇ ਹੋ ਕੱਚੀਆਂ, ਮੈਨੂੰ ਖਬਰ ਨਾ ਕਾ ਕਿ ਮੈਨੂੰ ਕੋਈ ਖਬਰ ਨਹੀਂ ਹੈ। ਮੰਦਾ ਕੀਤੋਈ ਸਾਹਿਬਾਂ, ਤਰਕਸ਼ ਟੰਗੀ ਹੋਈ ਜੰਡ। ਇਹ ਬਹੁਤ ਮਸ਼ਹੂਰ ਲਾਈਨ ਹੈ ਮਿਰਜ਼ਾ ਸਾਹਿਬਾਂ ਦੀ। ਇਹ 'ਚ ਮਿਰਜ਼ਾ ਕਹਿੰਦਾ ਹੈ ਕਿ ਤੂੰ ਜਿਹੜੇ ਤੀਰ ਕਮਾਨ ਨੇ ਜਿਹੜੇ ਮੈਂ ਚਲਾਣੇ ਸੀ, ਉਹ ਤੂੰ ਦੂਰ ਦਰਖਤ ਤੇ ਟੰਗ ਦਿੱਤੇ ਨੇ, ਮੇਰੇ ਕੋਲ ਨਹੀਂ ਰਹਿਣ ਦਿੱਤੇ। ਕਾਨੀ 360 ਮੇਰੀ ਸਾਰ ਤੇਰੇ 360 ਦੀ ਦੇਂਦਾ ਸਿਆਲੀ ਵੰਡ। 360 ਜਿਹੜੇ ਸੀ ਮੇਰੇ ਤੀਰ ਸੀ, ਔਰ ਮੇਰੇ ਸਾਰ ਵੀ ਲਿਖਿਆ ਹੈ ਉਹਨਾਂ ਨੇ, ਸੂਫੀ ਸਾਹਿਬ ਨੇ ਕਾਨੀ ਵੀ ਲਿਖਿਆ ਹੈ। ਤੀਰ ਸੀ, ਜੇ ਤੂੰ ਮੈਨੂੰ ਨਹੀਂ ਚਲਾਉਣ ਦੇਣੇ ਸੀ, ਮੈਂ ਉੱਥੇ ਸਿਆਲਾਂ ਦੇ ਵਿੱਚ ਵੰਡ ਆਂਦਾ। ਸਿਰੋਂ ਮੁੰਡਾਸਾ ਡਹਿ ਪਿਆ, ਉਹ ਕੱਪੜਾ ਜਿਹੜਾ ਉਹਨੇ ਬੰਨਿਆ ਸੀ ਆਪਣੇ ਆਪ ਨੂੰ ਕਵਰ ਕਰਨ ਲਈ, ਉਹ ਡਿੱਗ ਪਿਆ। ਨੰਗੀ ਹੋ ਗਈ ਜੰਡ। ਕਮਾਲ ਦੀ ਲਾਈਨ ਹੈ, ਇਹ ਸਮਝੋ ਕਲਾਈਮੈਕਸ ਹੈ। ਹਾਂ ਸਿਰ ਉਹਦਾ ਨੰਗਾ ਹੋ ਗਿਆ, ਬਿਲਕੁਲ ਆਖਰੀ ਪੋਜੀਸ਼ਨ ਤੇ ਆ ਗਿਆ। ਪਾਜ ਬਰਾਵਾਂ ਸਕਿਆਂ, ਕੌਣ ਕਜੇਸੀ ਕੰਡ। ਮੇਰੀ ਕੰਡ ਜਿਹੜੀ ਹੈ, ਮੇਰੀ ਕਮਰ ਜਿਹੜੀ ਹੈ, ਉਹ ਕੌਣ ਹੁਣ ਉਹਨੂੰ ਕਵਰ ਕਰੇਗਾ, ਕੱਜੇਗਾ। ਕੌਣ ਕਜੇਸੀ ਕੰਡ ਜਿਹੜਾ ਨਾ, ਇੱਜ਼ਤ ਔਰ ਬੇਇੱਜ਼ਤੀ ਦਾ ਸਵਾਲ ਹੈ ਕਿ ਕੰਡ ਨੰਗੀ ਹੋ ਗਈ ਹੈ, ਇਹਦਾ ਮਤਲਬ ਹੈ ਕਿ ਨਾ ਮੈਂ ਹੁਣ ਤਬਾਹ ਹੋ ਗਿਆ, ਡਿਜ਼ਰਟਡ ਹੋ ਗਿਆ, ਮੇਰੀ ਕੋਈ ਇੱਜ਼ਤ ਕੋਈ ਕਦਰ ਨਹੀਂ ਰਹੀ। ਸਕੇ ਭਰਾਵਾਂ ਬਾਜ ਹੁੰਦੇ ਭਾਈ ਵਾਲ, ਹੁੰਦੇ ਭਾਈ ਕੋਲ, ਸਕੇ ਪੀੜਾ ਲੈਂਦੇ ਵੰਡ। ਮੇਰੀ ਹੈ ਜਿਹੜੀ ਦਰਦ ਹੈ ਉਹਨੂੰ ਉਹ ਸ਼ੇਅਰ ਕਰ ਲੈਂਦੇ। ਆਖਰੀ ਬੰਦ ਜਿਹੜਾ ਅਸੀਂ ਅੱਜ ਪੜ੍ਹ ਰਹੇ, ਮਾਣੀਆਂ ਦਾ ਹਮਲਾ। ਮੀਂਹ ਪਏ ਸਹਿ ਗੋਲੀਆਂ, ਤੀਰਾਂ ਵਿਧੀ ਜੰਬ। ਮੀਂਹ ਜਿਹੜਾ ਹੈ, ਇਸ ਤਰ੍ਹਾਂ ਤੀਰ ਆ ਰਹੇ ਨੇ ਜਿਵੇਂ ਮੀਂਹ ਪੈ ਰਿਹਾ ਹੈ। ਵਿਧੀ ਜਿਹੜੇ ਹੈ ਉਹਨਾਂ ਨੇ ਵੰਨ ਦਿੱਤੀ ਹੈ। ਜੰਬ ਮੈਨੇ ਝੀਲ ਖਲੋਤਾ ਪਾਣੀ। ਇਸ ਤਰ੍ਹਾਂ ਉਹਨਾਂ ਦੇ ਤੀਰ ਚੱਲੇ ਨੇ ਕਿ ਉਹਨਾਂ ਨੇ ਜਿਵੇਂ ਪੂਰਾ ਜਿਹੜਾ ਹੈ ਇਲਾਕਾ ਪੂਰਾ ਉਹਨੂੰ ਉਹਨਾਂ ਨੇ ਵਿੰਨ ਕੇ ਰੱਖ ਦਿੱਤਾ। ਵਾਂਗ ਅਮਕ ਦਰਿਆ ਦੇ ਢੇਕਾਂ ਰੁਕੀਆਂ ਹੰਭ। ਦਰਿਆ ਜਿਹੜੇ ਨੇ ਉਹ ਰੁਕ ਗਏ ਨੇ। ਡੇਕ ਨਾਲਾ ਹੈ, ਰਾਵੀ ਦੇ ਇਲਾਕੇ ਦਾ ਮਸ਼ਹੂਰ ਨਾਲਾ ਹੈ, ਉਹਨੂੰ ਨਾਲਾ ਡੇਕ ਕਿਹਾ ਜਾਂਦਾ। ਹੰਭ ਮੈਨੇ ਥੱਕ ਕੇ, ਦਰਿਆ ਰੁਕ ਗਏ ਨੇ ਤੇ ਨਾਲੇ ਜਿਹੜੇ ਨੇ ਉਹ ਰੁਕ ਗਏ ਨੇ ਥੱਕ ਕੇ। ਜੜ ਜੜ ਪਾਉਂਦੇ ਕੰਦਲੇ। ਕੰਦਲੇ ਮੈਨੇ ਇੱਕ ਬੂਟਾ ਜੋ ਪਾਣੀ ਕਿਨਾਰੇ ਉਗਦਾ ਹੈ, ਚਿੱਟੇ ਫੁੱਲਾਂ ਵਾਲਾ। ਜੜ ਜੜ ਪਾਉਂਦੇ ਕੰਦਲੇ, ਜਿਉਂ ਪੱਕ ਡਿੱਗਣ ਅੰਬ, ਲੱਕੜੀਆਂ ਦੇ ਢੇਰ ਕਰ। ਆਲੇ ਦੁਆਲੇ ਉਹਨਾਂ ਨੇ ਲੱਕੜੀਆਂ ਦਾ ਢੇਰ ਲਾਤਾ ਹੈ ਮਿਰਜ਼ੇ ਨਾਲ, ਪਿੱਛੋਂ ਦੇਵਣ ਲੰਬ। ਫਿਰ ਅੱਗ ਦਾ ਸ਼ੋਲਾ ਜਿਹੜਾ ਅੱਗ ਜਲਾਤੀ ਹੈ, ਦਾਗ ਭੜਕਾਤੀ ਹੈ ਉਹਨੂੰ ਕਰਕੇ। ਹੋਰ ਦੇਖ ਲਾ ਕੋਈ ਮਤਲਬ ਹੋਵੇ। ਜੰਬ ਜਿਹੜਾ ਉਹਨਾਂ ਨੇ ਵਿੰਨ ਦਿੱਤੇ, ਛੇਕ ਛੇਕ ਕਰ ਦਿੱਤੇ। ਜੰਬ ਹੈ ਝੀਲ, ਵੱਡਾ ਤਲਾਅ, ਨੀਵੀਂ ਥਾਂ, ਖਲੋਤਾ ਪਾਣੀ, ਦਰਿਆ ਜਾਂ ਨਾਲ ਦੇ ਦਲਦਲੀ ਇਲਾਕਾ, ਝੀਲ ਵਗੈਰਾ। ਹੰਭ ਕੇ ਥੱਕ ਕੇ। ਕੰਦਲੇ ਇਹਨਾਂ ਨੇ ਸੂਫੀ ਸਾਹਿਬ ਨੇ ਇਹਦਾ ਮਤਲਬ ਥੋੜਾ ਡਿਫਰੈਂਟ ਕੀਤਾ ਹੈ। ਲੋਹੇ ਦੇ ਪੱਤਰੇ ਜਾਂ ਟੁਕੜੇ, ਚਾਂਦੀ ਚੜੇ ਸੋਨੇ ਦੇ ਪੱਤਰੇ, ਔਰ ਇੱਕ ਦਰਖਤ ਦਾ ਨਾਮ ਵੀ ਹੈ ਕੰਦਲੇ ਜਿਹੜਾ। ਲੰਬ ਸ਼ੋਲਾ ਵਗੈਰਾ ਜਿਹੜਾ ਹੈ ਉਹ ਸਾਰਾ। ਹਾਂਜੀ ਇਸ ਵਕਤ ਹੈ, ਅਸੀਂ ਇਹਨੂੰ ਕਰ ਸਕਦੇ ਹਾਂ ਡਿਸਕਸ।
ਵੈਸੇ ਮੈਂ ਕਰਾਂ ਗੱਲ ਮੁਕਤਸਰ। हाँ जी हाँ जी ਹਾਂਜੀ, ਸਿਚੁਏਸ਼ਨਲੀ ਤੇ ਹੁਣ ਉਹ ਬਕਾਇਦਾ ਰਮਜ਼ਾਂ ਦੇ ਥਰੂ ਤੇ ਸਿੰਬਲਿਜ਼ਮ ਤੇ ਇਮੇਜਰੀ ਦੇ ਥਰੂ ਦੱਸਦੇ ਪਏ ਨੇ ਕਿ ਹਮਲਾ ਇੰਨਾ ਤੇਜ਼ ਹੋ ਰਿਹਾ ਹੈ ਕਿ ਦਰਿਆ ਚੱਲਦੇ ਰੁਕ ਗਏ ਨੇ ਵੇਖਣ ਵਾਸਤੇ ਕਿ ਹੋ ਕੀ ਰਿਹਾ। ਯਾਨੀ ਨੇਚਰ ਵੀ ਡਰ ਗਈ ਹੈ ਐਸ ਇੰਨਾ ਪਾਵਰਫੁਲ ਅਟੈਕ ਉਹਦੇ ਤੇ ਹੋ ਰਿਹਾ। ਔਰ ਮੈਂ ਗੱਲ ਤਾਂ ਪੁੱਛਣੀ ਸੀ, ਮੰਦਾ ਕੀਤੀ ਸਾਹਿਬਾਂ ਤਰਕਸ਼ ਟੰਗੀ ਹੋਈ ਜੰਡ ਠੀਕ ਹੋ ਗਿਆ। ਸਾਰ 360 ਦੀ, ਇਹ ਸਾਰ ਦਾ ਮਤਲਬ ਇੱਥੇ ਲੋਹੇ ਦੇ ਤੀਰ ਹੋਣਗੇ ਨਾ। 360 ਮੇਰੇ ਲੋਹੇ ਦੇ ਤੀਰ ਸਨ ਜਿਹੜੇ ਤੂੰ तार हल होया है ਇੱਥੇ ਲੋਹੇ ਹੀ ਹੈ ਉਹਦਾ ਹਾਂਜੀ ਇੱਕ ਹੋਰ ਲੋਹੇ ਦੇ। ਮਤਲਬ ਵੈਸੇ ਸਬਰ ਵੀ ਹੁੰਦਾ ਹੈ, ਇੱਕ ਹੋਰ ਹਾਂ ਹਾਂ, ਮਤਲਬ ਲੇਕਿਨ ਇਸ ਲਾਈਨ ਦੇ ਵਿੱਚ ਲੋਹੇ ਦੇ ਤੀਰ ਨੇ। ਸਾਰ 360 ਦੀ ਦੇਂਦਾ ਸਿਆਲੀ ਵੰਡ। ਇਹਨਾਂ ਨੇ ਸੂਫੀ ਸਾਹਿਬ ਨੇ ਸਾਰ ਦੀ ਜਗ੍ਹਾ ਨਾ ਕਾਨੀ ਲਿਖਿਆ ਹੈ, ਹਾਂਜੀ ਕਾਨੀ ਹਾਂ, ਯਾਨੀ ਕਿ ਤੀਰ। ਹਾਂਜੀ ਠੀਕ ਹੈ ਠੀਕ। ਲੋਹਾ ਤੇ ਵੀ ਕਹਿ ਸਕਦੇ ਹੋ, ਤੀਰ ਵੀ ਕਹਿ ਸਕਦੇ ਹੋ, ਦੋਵੇਂ ਸਹੀ ਨੇ। ਹਾਂਜੀ ਹਾਂਜੀ ਠੀਕ ਹੈ। ਤੇ ਮੇਰੇ ਖਿਆਲ ਨਾਲ ਇਹ ਹੋ ਸਕਦਾ ਕਿ ਸਾਰ 360 ਮਤਲਬ ਕਿ ਸਾਰ ਦਾ ਲੋਹਾ ਦੀ ਟਿਪਸ ਉਹਨਾਂ ਦੀਆਂ ਤੀਰਾਂ ਦੀਆਂ ਅੱਗੇ, ਪੂਰਾ ਲੋਹੇ ਦਾ ਤਾਂ ਤੀਰ ਹੋਣਾ ਬੜਾ ਮੁਸ਼ਕਲ ਹੈ, ਮਤਲਬ ਟਿਪਸ ਜਿਹੜੀਆਂ ਉਹਨਾਂ ਦੀਆਂ ਤੀਰਾਂ ਦੀਆਂ ਲੋਹੇ ਦੀਆਂ ਸ਼ਾਇਦ ਅੱਗੇ ਹੋਣ। ਔਰ ਇਹਦੇ ਚ ਵੀ ਹੋਇਆ ਕਿ 360 ਤੀਰ ਜਿਹੜੇ ਰੱਖਣੇ ਆ ਉਹ ਤਾਂ ਛੋਟੇ ਜਿਹੇ, ਮਤਲਬ ਤੁਸੀਂ ਉਹ ਪੱਥਾ ਜਿਹੜਾ ਹੁੰਦਾ ਤਰਕਸ਼ ਦੇ ਵਿੱਚ ਰੱਖਣੇ ਬੜੇ ਮੁਸ਼ਕਲ ਹੈ, ਇੰਪ੍ਰੈਕਟੀਕਲ ਜਿਹੀ ਗੱਲ ਹੈ। ਮੇਰੇ ਖਿਆਲ ਪੀਲੂ ਕਹਿੰਦਾ ਕੋਈ 300 ਕਾਨੀਆਂ, ਉਹ 300 ਕਾਨੀਆਂ ਕਹਿੰਦਾ ਸੀ, ਤੇ ਇੱਥੇ 360 ਤੀਰ ਹੋ ਗਏ ਨੇ। ਲੇਕਿਨ ਅਮਰਜੀਤ ਜੀ ਇਹ ਸਾਲ ਦੇ 363 ਦਿਨ ਹੁੰਦੇ ਨੇ, ਉਧਰ ਵੀ ਇਸ਼ਾਰਾ ਹੈਗਾ। ਹਾਂਜੀ, ਉਹੀ ਮੈਂ ਕਹਿੰਦਾ, ਕਿਉਂਕਿ ਹਾਫਿਜ਼ ਬਰਖੁਰਦਾਰ ਬਹੁਤ ਐਕਚੁਅਲੀ ਰਿਲੀਜੀਅਸ ਪ੍ਰੀਚਰ ਵੀ ਸੀਗਾ, ਔਰ ਬੜਾ ਮਤਲਬ ਪੜ੍ਹਿਆ ਲਿਖਿਆ, ਉਹ ਤਾਂ ਬੜਾ ਨੌਲੇਜੇਬਲ ਲੋਕਾਂ ਨੂੰ ਪ੍ਰੀਚ ਵੀ ਕਰਦਾ ਸੀਗਾ। 360 ਦਾ ਇਹ ਵੀ ਹੋ ਸਕਦਾ ਕਿ 360 ਦਿਨ ਨੇ। ਔਰ ਇੱਕ ਜਗ੍ਹਾ ਮੈਂ ਪਤਾ ਨਹੀਂ ਕਿੱਥੇ ਪੜ੍ਹ ਰਿਹਾ ਸੀ ਕਿ ਪ੍ਰੀ ਇਸਲਾਮਿਕ ਟਾਈਮ ਦੇ ਵਿੱਚ ਜਿਹੜਾ ਮੱਕਾ ਔਰ ਕਾਬੇ ਦੇ ਵਿੱਚ 360 ਆਈਡਲਸ ਹੁੰਦੀਆਂ ਸੀ ਜਿਨ੍ਹਾਂ ਨੂੰ ਪੂਜਦੇ ਸੀ ਲੋਕ। ਉਸ ਤੋਂ ਬਾਅਦ ਦੇ ਵਿੱਚ ਉਹ ਤੋਂ ਬਾਅਦ ਹੀ ਫਿਰ ਇੱਕ ਦਾ ਹੋਇਆ ਨਾ, ਉਹ ਸਾਰਿਆਂ ਨੂੰ ਛੱਡ ਕੇ ਇਸਲਾਮ ਦੇ ਵਿੱਚ ਅਨਗਾਰਡ ਕੀਤਾ। ਹਾਂ, ਸੋ ਉਧਰ ਵੀ ਥੋੜੀ ਜਿਹੀ, ਕਿਉਂਕਿ ਇਹਨੂੰ ਮੇਰੇ ਖਿਆਲ ਰਿਲੀਜੀਅਸ ਟੀਚਿੰਗ ਜ਼ਿਆਦਾ ਸੀ ਬਰਖੁਰਦਾਰ ਨੂੰ, ਉੱਥੇ 360 ਦਾ ਨੰਬਰ ਸ਼ਾਇਦ ਹੋ ਸਕਦਾ। ਮੈਂ ਗੱਲ ਕਰ ਰਿਹਾ ਸਾਂ ਤੇ ਬਸ ਇਹ ਗੱਲ ਮੈਂ ਐਡ ਕਰਨੀ ਸੀ, ਇੱਕ ਹੋਰ ਜਿਹੜੀ ਇੰਟਰਸਟਿੰਗ ਮੈਨੂੰ ਲੱਗੀ। ਸਿਰੋਂ ਮੰਡਾਸਾ ਡੈ ਪਿਆ, ਨੰਗੀ ਹੋ ਗਈ ਝੰਡ। ਇਹ ਇੱਥੇ ਮੈਨੂੰ ਲੱਗਦਾ ਕਿ ਉਹ ਸ਼ਿਕਵਾ ਕਰਦਾ ਪਿਆ ਵੇ ਕਿ ਤੁਸੀਂ ਜਿਹੜੇ ਮਰਜ਼ੀ ਰਿਸ਼ਤੇ ਪਾਲ ਲਵੋ, ਹੀਰ ਵਾਰਿਸ਼ਾਂ ਦੇ ਵਿੱਚ ਵੀ ਭਰਾਵਾਂ ਤੇ ਇੱਕ ਪ੍ਰਬੰਧ ਹੈਗਾ। ਤੇ ਅਲਟੀਮੇਟਲੀ ਜਿਹੜਾ ਕੰਡ ਕੱਢਦੇ ਕੱਜਦੇ ਨੇ ਉਸ ਕੇ ਭਰਾ ਹੀ ਹੁੰਦੇ ਨੇ। ਤੇ ਇੱਥੇ ਇੱਕ ਕਿਸਮ ਦਾ ਟੌਂਟ ਕਰਦਾ ਪਿਆ ਮੇਰੇ ਖਿਆਲ ਦੇ ਵਿੱਚ ਨਾ ਮਿਰਜ਼ਾ ਜਾਂ ਸ਼ਾਇਰ, ਕਿ ਤੁਸੀਂ ਸਵਾਣੀ ਤੇ ਜਾਂ ਔਰਤ ਤੇ ਡਿਪੈਂਡ ਨਹੀਂ ਕਰ ਸਕਦੇ। ਇਹੋ ਜਿਹੇ ਮਾਮਲੇ ਅੱਜ ਸਿਰਫ ਭਰਾ ਹੀ ਕੰਮ ਆਉਂਦੇ ਨੇ, ਕੋਈ ਹੋਰ ਕੰਮ ਨਹੀਂ ਆਉਂਦਾ। ਔਰ ਸਪੈਸ਼ਲੀ ਅਗਰ ਉਹਦੇ 'ਚ ਕੋਈ ਖਾਤੂਨ ਇਨਵੋਲਵ ਹੈ ਤੇ ਇਹਨਾਂ ਇਸ਼ਕੀਆ ਮਾਮਲਿਆਂ 'ਚ ਕਿ ਸਿਰੋਂ ਮੰਡਾਸਾ ਲੈ ਪਿਆ। ਇਹ ਇੰਟਰਸਟਿੰਗ ਮੈਨੂੰ ਲੱਗਾ, ਭਰਾਵਾਂ ਨੂੰ ਯਾਦ ਕਰ ਰਹੇ। ਹਾਂਜੀ। ਤੇ ਬਸ ਮੈਂ ਨਹੀਂ ਕਹਿਣਾ ਸੀ, ਬਾਕੀ ਕਲੀਅਰ ਨੇ ਕਿ ਉਹ ਨੇਚਰ 170 ਦੇ ਵਿੱਚ ਉਹਨੇ ਨੇਚਰ ਪੂਰੀ ਦਿਖਾਤੀ ਕਿ ਹਮਲਾ ਐਡਾ ਭੈੜਾ, ਐਡਾ ਜ਼ੋਰਦਾਰ ਹਮਲਾ ਮਾਣਿਆ ਦਾ, ਕਿ ਜਿਹੜੀ ਨੇਚਰ ਹੈ ਉਹ ਖਲੋ ਗਈ ਹੈ ਕਿ ਇਹ ਹੋ ਕੀ ਰਿਹਾ, ਐਡਾ ਖੌਫਨਾਕ ਯਾਨੀ ਕਿ ਉਹਨਾਂ ਨੇ ਮੰਜ਼ਰਕਸ਼ੀ ਕੀਤੀ ਹੈ ਇਹ ਹਮਲੇ ਦੀ। ਬਸ ਇੰਨਾ ਮੈਂ ਕਹਿਣਾ ਸੀ। ਮੈਂ ਇੱਕ ਰਿਕੁਐਸਟ ਕਰਨੀ ਸੀ, ਹੁਣ ਪਤਾ ਨਹੀਂ ਤੁਹਾਨੂੰ ਰੀਅਲਾਈਜ਼ ਹੋ ਰਿਹਾ ਕਿ ਨਹੀਂ, ਮੈਨੂੰ ਇਹ ਹੋ ਰਿਹਾ ਕਿ ਅਸੀਂ ਜਦੋਂ 3 ਜਾਂ 4 ਬੰਦ ਇਕੱਠਿਆਂ ਪੜ੍ਹ ਕੇ ਉਹਨਾਂ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪੁਰਾਣੇ ਜਿਹੜੇ ਬੰਦ ਨੇ ਪਹਿਲਾ ਦੂਸਰਾ, ਉਹਨਾਂ ਦਾ ਸਾਨੂੰ ਲਿੰਕ ਜਾਂ ਭੁੱਲ ਜਾਂਦਾ, ਤੇ ਅਸੀਂ ਫਿਰ ਪਿਕ ਐਂਡ ਚੂਜ਼ ਦੇ ਵਿੱਚੋਂ ਹੀ ਇੱਕ ਇੱਕ ਬੰਦ ਦੀਆਂ ਲਾਈਨਾਂ ਨੂੰ ਮਤਲਬ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੇਰੇ ਖਿਆਲ ਇਹ ਮੈਨੂੰ ਇਹ ਲੱਗਦਾ ਕੰਪਲੀਟ ਸਮਹਾਉ ਰੀਅਲਾਈਜ਼ੇਸ਼ਨ ਨਹੀਂ ਹੋ ਰਹੀ ਕਿ ਬੰਦ ਬਾਏ ਬੰਦ ਜੇ ਕਰੀਏ ਔਰ ਥੋੜੀ ਗੱਲ ਕਰੀਏ ਕਿ ਹੁਣ 4 ਬੰਦ ਪੜ੍ਹੇ ਆ, 4 ਦੇ ਵਿੱਚੋਂ ਪਹਿਲੇ ਦੀ ਕੀ ਸੀ ਤੇ ਅੱਗੇ ਕੀ ਸੀ, ਅਸੀਂ ਮਤਲਬ ਕਿ ਟੁਕੜਿਆਂ ਦੇ ਵਿੱਚ ਇਹਨੂੰ ਕਰ ਰਹੇ ਹਾਂ। ਅਸੀਂ ਇੱਕ ਇੱਕ ਬੰਦ ਕਰ ਲੈਂਦੇ, ਅਗਲੇ ਦਾ ਇੱਕ ਇੱਕ ਕਰ ਲਾਂਗੇ, ਇੱਕ ਇੱਕ ਕਰ ਲਾਂਗੇ।
ਹਾਂ ਤੁਸੀਂ ਇੱਕ ਦੀ ਜਦੋਂ ਮਾੜੀ ਜੇ ਲਫ਼ਜ਼ਾਂ ਦੇ ਮਤਲਬ ਦੱਸਦੇ ਹੋ ਨਾ, ਇੱਕ ਬੰਦ ਦੇ ਕਰਕੇ ਹਟੇ, ਉਸੇ ਵੇਲੇ ਕਿਸੇ ਨੇ ਛੋਟੀ ਮੋਟੀ ਗੱਲ ਕਰਨੀ ਹੈ, ਉੱਥੇ ਐਗਜ਼ੈਕਟਲੀ ਬੰਦ ਨੂੰ ਪੂਰੇ ਨੂੰ ਸਮਰਾਈਜ਼ ਕਰਕੇ ਮਤਲਬ ਫਿਰ ਹੀ ਅਗਲੇ ਦੂਸਰੇ ਬੰਦ ਤੇ ਜਾਈਏ। ਬਹਰਹਾਲ ਇੱਕ ਮਾਡਰਨ ਸ਼ਾਇਰ ਦਾ ਇੱਕ ਸ਼ੇਰ ਹੈਗਾ ਕਿ ਵੇਲੇ ਕੋਲੋਂ ਕੋਮਲ ਸਾਹਿਬਾਂ ਖੋ ਲਵੋ ਤੇ ਚੇਤੇ ਰੱਖਣਾ। ਵੇਲੇ ਕੋਲੋਂ ਕੋਮਲ ਸਾਹਿਬਾਂ ਖੋ ਲਵੋ ਤੇ ਚੇਤੇ ਰੱਖਣਾ। ਜੰਡ ਹੇਠਾਂ ਨਹੀਂ ਤਰਕਸ਼ ਨੂੰ ਨਹੀਂ ਟੰਗੀ ਦਾ ਤੇ ਜੰਡ ਹੇਠਾਂ ਨਹੀਂ ਸੋਈ ਦਾ। ਵਾਹ 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 ਵਾਹ। ਦੇਖ ਲਓ ਫਿਰ ਉਹੀ ਗੱਲ ਕਰਦੇ ਨਾ ਵਾਹ, ਸਕੇ ਭਰਾਵਾਂ ਵਾਲੀ। ਜ਼ਬਰਦਸਤ ਜ਼ਬਰਦਸਤ ਜ਼ਬਰਦਸਤ। ਅੱਛਾ ਸਰ, ਮੈਂ ਇਹਦੇ ਤੇ ਗੱਲ ਕਰਨਾ, ਕਲਾਮ ਮਿਰਜ਼ਾ 168 ਇਸ਼ਕ ਬਲੇਰਾ ਪਾਪ ਨੀ ਕਤਲ ਕਰਿੰਦਾ ਚਾਹ ਕੇ, ਜਿਹੜਾ ਇਸ਼ਕ ਹੈ ਨਾ, ਇਹ ਜਿਹੜਾ ਬੁਲੇਰਾ ਮਤਲਬ ਭੁੱਲਿਆ ਹੋਇਆ ਇਸ਼ਕ, ਜਿਹੜਾ ਇਹ ਐਸਾ ਮਲਾਹ ਹੈ ਜਿਹੜਾ ਅਖੀਰ ਤੇ ਕਤਲ ਕਰ ਦਿੰਦਾ, ਭਰ ਭਰ ਬੇੜੇ ਡੋਬਦਾ ਹਾਵਾਂ ਦੇ ਵਿੱਚ ਜਾ, ਉਹ ਬੇੜਿਆਂ ਨੂੰ ਲਿਜਾ ਜਾ ਕੇ ਉਹਨਾਂ ਜਿਹਨਾਂ ਨੇ ਭਰ ਕੇ ਬੇੜਾ ਭਰਿਆ ਹੋਏ ਬੰਦੇ ਬੇਥਾਸ਼ਾ ਬੈਠੇ ਹੋਣ, ਤੇ ਉਹ ਜਿਹੜਾ ਘੁੰਮਣ ਘੇਰੀ ਉਹਦੇ ਜਾ ਕੇ ਡੋਬ ਦਿੰਦਾ ਹੈ। ਇਸ਼ਕ ਕਹਾਣੀ ਲੱਗਿਆ ਮਨੀ ਰੱਬ ਰਜ਼ਾ, ਤੇ ਜਿਹੜਾ ਇਸ਼ਕ ਲੱਗਦਾ ਹੈ ਕੋਈ ਮੰਨਿਆ ਕਿ ਰੱਬ ਦੀ ਰਜ਼ਾ ਹੀ ਹੈ, ਗੱਲਾਂ ਕਰਦੇ ਉਹ ਕੱਚੀਆਂ ਮੈਨੂੰ ਖਬਰ ਨਾ ਕਾ, ਬਾਕੀ ਜਿਹੜੇ ਬਚਨ ਬਚਾਉਣ ਦੀਆਂ ਗੱਲਾਂ ਕਰਦੇ ਨੇ ਉਹ ਕੱਚੀਆਂ ਗੱਲਾਂ ਕਰਦੇ ਨੇ, ਇਹਦਾ ਤੇ ਅੰਜਾਮ ਇੰਝ ਹੀ ਹੈ। ਮੰਦਾ ਗੀਤੋ ਸਾਹਿਬਾਂ ਤਰਕਸ਼ ਟੰਗੀ ਜੰਡ, ਸਾਰ ਤੇਰੇ 160 ਦੀ ਦਿਨ ਦਾ ਸਿਆਲੀ ਵੰਡ। ਮੰਦਾ ਗੀਤੋ ਸਾਹਿਬਾਂ ਤਰਕਸ਼, ਕਿਉਂਕਿ ਉਹਨੇ ਜ਼ਾਹਰਾ ਬੁਰਾ ਕੀਤਾ, ਉਹ ਟੰਗ ਦਿੱਤੀ ਉਹਦੀ ਤਰਕਸ਼, ਸਾਰ 360 ਦੀ ਦਿਨ ਦਾ ਸਿਆਲੀ ਵੰਡ। ਇਹਦੇ ਚ ਸਾਰ ਇੱਕ ਆਸਰਾ ਵੀ ਹੁੰਦਾ ਵੈਸੇ, ਕਿ 360 ਜਾਂ ਤੀਰਾਂ ਦੀ ਆਸ ਸੀ, ਤੇ ਨਹੀਂ ਉਹਨਾਂ ਚ ਕੁਝ ਆਸਰਾ ਨਹੀਂ ਹੁੰਦਾ। ਸਾਰ ਜਿਹੜਾ ਸਾਰ ਲੈਣਾ ਉਹ ਖਬਰ ਹੁੰਦਾ, ਖਬਰ। ਸਾਰ। ਅੱਛਾ ਅੱਛਾ ਅੱਛਾ, ਜੀ ਜੀ ਇਹਨਾਂ ਜੀ। 360 ਜਾਂ ਆਸਰਾ ਪੜ ਸਕਦੇ ਹੋ। 360 ਜਿਹੜੇ ਤੀਰ ਸੇ ਉਹਨਾਂ ਦੀ ਮੈਂ ਖਬਰ ਰੱਖਦਾ, ਉਹਦਾ ਧਿਆਨ ਰੱਖਦਾ, ਜਾਂ ਹਾਂ, ਉਹਦੀ ਟੇਕ ਕੇਅਰ ਕਰਦਾ, ਇਸ ਤਰ੍ਹਾਂ ਦੀ ਗੱਲ। ਉਹਨਾਂ ਚ ਕੁਛ ਹੀ, ਅੱਛਾ ਅੱਛਾ, ਉਹਨਾਂ ਦੀ ਉਹਨਾਂ ਤੀਰਾਂ 360 ਚ ਕੁਛ ਦੀ ਖਬਰ ਮੈਨੂੰ ਹੁੰਦੀ, ਤੇ ਸਿਰੋਂ ਮੰਡਾਸਾ ਢਹਿ ਪਿਆ ਨੰਗੀ ਹੋ ਗਈ ਜੰਡ, ਜਦੋਂ ਮੈਨੂੰ ਕੋਈ ਤੀਰ ਹੀ ਕੋਈ ਨਹੀਂ ਲੱਭਾ ਤੇ ਮੇਰੇ ਸਿਰੋਂ ਮੰਡਾਸਾ ਲੈ ਗਿਆ, ਇੱਜ਼ਤ ਲੈ ਗਈ ਆ, ਤੇ ਜਿਹੜੀ ਮੇਰੀ ਬਾਲ ਨੇ ਝੰਡ ਨੰਗੀ ਹੋ ਗਈ ਆ, ਬਾਝ ਭਰਾਵਾਂ ਸਕਿਆ ਕੌਣ ਖਿਜੇਸੀ ਕੰਨ। ਤੇ ਜਦੋਂ ਸਗੇ ਭਰਾ ਨਾ ਰਹੋ, ਉਹ ਹੁਣ ਮਾਯੂਸ ਹੋਈ ਜਾ ਰਿਹਾ, ਸਗੇ ਭਰਾਵਾਂ ਤੋਂ ਬਗੈਰ ਕੌਣ ਜਿਹੜਾ ਨਾ ਤੁਹਾਨੂੰ ਪ੍ਰੋਟੈਕਸ਼ਨ ਦਿੰਦਾ, ਕੰਡ ਤੁਹਾਡੀ ਕੱਜਦਾ, ਤੁਹਾਡਾ ਤਹਫੁਜ਼ ਕੌਣ ਕਰਦਾ। ਹੁੰਦੇ ਭਾਈ ਕੋਲ ਤੇ ਹੋਏ ਹੁੰਦੇ ਭਾਈ ਕੋਲ, ਸਗੇ ਪੀੜਾਂ ਲੈਂਦੇ, ਜੇ ਸਗੇ ਭਰਾ ਕੋਲ ਹੁੰਦੇ ਤੇ ਉਹ ਇਹ ਜਿਹੜੀ ਤਕਲੀਫ ਸੀ ਇਹ ਨਾ ਹੁੰਦੀ, ਇਹਨੂੰ ਵੰਡ ਲੈਂਦੇ ਹੋ। ਅੱਗੇ ਜੀ ਮਾਨਿਆਂ ਦਾ ਹਮਲਾ, ਮੀਂਹ ਪਏ ਸੀ ਗੋਲੀਆਂ ਤੀਰਾਂ ਵਿਧੀ ਜੰਮ। ਅਮਰ ਜੀ ਇਹਦੇ ਬਾਰੇ ਕੁਝ ਕਰੋ। ਉਹ ਮੇਰਾ ਖਿਆਲ ਹੈ ਸ਼ੰਭ ਤਾਂ ਪਹਿਲਾਂ ਵੀ ਆਇਆ ਸੀ। ਸ਼ੰਭ ਦਾ ਮਤਲਬ ਛਪੜੀ, ਜਿੱਥੇ ਕੁੱਤੇ ਪਹੁੰਚ ਗਏ ਸੀ ਨਾ, ਉਹ ਛਪੜੀ ਦੀ ਗੱਲ ਹੈ, ਕਿ ਜਿਹੜੇ ਤੀਰ ਪੈ ਰਹੇ ਨੇ ਉੱਥੇ ਚਲਾਈ ਜਾ ਰਹੇ ਨੇ ਮਾਨੀ, ਗੋਲੀਆਂ ਦੀ ਤਰ੍ਹਾਂ ਜਿੱਦਾਂ ਮੀਂਹ ਪੈ ਰਿਹਾ ਹੁੰਦਾ, ਇਸ ਤਰ੍ਹਾਂ ਛਪੜੀ ਵੱਲ ਨੂੰ ਤੀਰ ਜਾ ਰਹੇ ਨੇ। ਮੈਂ ਸਰ ਇੱਕ ਛੋਟੀ ਜਿਹੀ ਗੁਜ਼ਾਰਿਸ਼ ਕਰਨਾ, ਸਾਂਭ ਜਿਹੜਾ ਹੁੰਦਾ ਨਾ, ਉਹ ਪਿੰਡਾਂ 'ਚ ਜਿਹੜੀ ਇੱਕ ਐਸੀ ਜਗ੍ਹਾ ਹੁੰਦੀ ਹੈ ਜਿੱਥੇ ਥੋੜੇ ਜਿਹੇ ਬੂਟੇ ਹੁੰਦੇ ਨੇ, ਉਹ ਪਿੰਡੋਂ ਹਟ ਕੇ ਨਾ ਉਹਨੂੰ ਛੰਭ ਕਹਿੰਦੇ ਨੇ, ਜਿਹੜਾ ਨੀਵਾਂ ਹਾਂਜੀ, ਇਲਾਕਾ ਥੋੜਾ ਜਿਹਾ ਹੁੰਦਾ ਹੈ ਉਹਨੂੰ ਛੰਭ ਕਹਿੰਦੇ। ਇੱਕ ਰੋਈ ਹੁੰਦੀ ਹੈ, ਇੱਕ ਛੰਭ ਹੁੰਦੀ ਹੈ। ਜੀ ਜੀ। ਉਹ ਇੰਨੇ ਤੇ ਤੀਰ ਅਗਲੇ ਹੈਗੀ ਚੱਲੇ ਨੇ ਕਿ ਛੰਭ ਜਿਹੜੀ ਹੈ ਨਾ, ਛੰਭ ਵਿੰਨੀ ਗਈ ਹੈ, ਵਿਧੀ ਗਈ, ਵਿੰਨੀ ਗਈ ਹੈ, ਯਾਨੀ ਕਿ ਸੁਰਾਖ ਉਹਨੇ ਛੰਭ ਨੂੰ ਵੀ ਬਣਾ ਦਿੱਤਾ ਕੋਈ, ਕਿ ਜਿਸ ਤਰ੍ਹਾਂ ਕੋਈ ਬੰਦਾ ਹੈ, ਜੇ ਉਹ ਵਿੰਨਿਆ ਗਿਆ, ਛਲਣੀ ਹੋ ਗਈ। ਛੰਭ ਨੀਵੀਂ ਥਾਂ ਹੁੰਦੀ ਹੈ, ਉੱਥੇ ਬੂਟੇ ਬੜੇ ਹੁੰਦੇ ਨੇ, ਅਮੂਮਨ ਲੋਕ ਜਾਂਦੇ ਨਹੀਂ, ਤੇ ਜੇ ਉਹ ਵੀ ਵਿੱਧੀ ਜਾਏ ਤੇ ਇਹਦਾ ਮਤਲਬ ਹੈ ਕਿ ਉੱਥੇ ਬਹੁਤ ਵੱਡਾ ਹਮਲਾ ਹੋ ਗਿਆ। ਠੀਕ ਹੈ। ਅੱਗੇ ਹੈਗਾ ਵਾਂਗੂ ਅਮੁਖ ਦਰਿਆ ਦੇ ਨਾਲਾ, ਡੀਕਾਂ ਰੁਕੀਆਂ ਹੰਭ। ਨਾਲੇ ਵੀ ਡੇਕ, ਰੁਕ ਗਏ ਡੇਕ ਨੇ। ਲਫ਼ਜ਼ ਹੈਗਾ, ਡੇਕ, ਡੇਕ, ਅੱਛਾ ਜੀ। ਡੇਕਾਂ ਰੁਕੀਆਂ ਹੰਭ। ਅਮਕ ਦਾ ਮਤਲਬ ਕੀ ਹੈ? ਅਮਕ, ਹੰਭ ਦਾ ਮਤਲਬ ਹੈ ਥੱਕ ਜਾਣਾ। ਤੇ ਅਮਕ ਅਮਕ ਮਾਨੇ ਜਿਹੜਾ ਦਰਿਆ ਰੁਕ ਗਿਆ। ਓ ਅੱਛਾ ਅੱਛਾ ਅੱਛਾ। ਵਾਂਗ ਥੱਕਿਆ ਅਮਕ ਦਰਿਆ ਦੇ ਡੇਕਾਂ ਰੁਕੀਆਂ ਹੰਭ, ਕਿ ਜਦੋਂ ਦਰਿਆ ਅੱਗੇ ਉਛਲ ਜਾਣ ਤੇ ਪਿੱਛੋਂ ਜਿਹੜੀ ਜਿਹੜੇ ਡੇਕ 'ਚ ਨਾਲੇ ਸੀ ਪਾਣੀ ਨਾ, ਆਉਂਦਾ ਉਹ ਰੁਕ ਗਏ ਨੇ। ਨਾਲੇ ਥੱਕ ਕੇ ਰੁਕ ਗਏ ਨੇ, ਦਰਿਆ ਵੀ ਰੁਕ ਗਿਆ। ਐਡਾ ਉਹਨੇ ਕਮਾਲ ਜਿਹੜੀ ਹੈ ਨਾ ਹਾਫਿਜ਼ ਦੀ, ਉਹਨੇ ਦਰਿਆ ਨੂੰ ਵੀ ਖੜਾ ਕਰ ਦਿੱਤਾ। ਉਹ ਕਿ ਮੀਂਹ ਪਏ ਸੀ ਗੋਲੀਆਂ
ਤੀਰਾਂ ਵਧੀ ਛਾਂ, ਜਿਸ ਤਰ੍ਹਾਂ ਤੀਰ ਇੰਨੇ ਪਏ ਨੇ ਕਿ ਜਿਸ ਤਰ੍ਹਾਂ ਦਰਿਆ ਇੱਕਦਮ ਬੜੀ ਬਾਰਿਸ਼ ਹੋਏ ਨਾ ਤੇ ਦਰਿਆਵਾਂ 'ਚ ਵੀ ਪਾਣੀ ਆ ਜਾਂਦਾ ਤੇ ਅੱਗੇ ਡੇਕ ਵਿੱਚ ਵੀ ਪਾਣੀ ਆ ਜਾਂਦਾ, ਨਾਲਿਆਂ 'ਚ ਵੀ, ਤੇ ਫਿਰ ਨਾਲਿਆਂ ਦਾ ਪਾਣੀ ਡੱਕਿਆ ਜਾਂਦਾ ਦਰਿਆ 'ਚ ਤੇ ਪਾਣੀ ਹੋ ਜਾਂਦਾ ਹਰ ਪਾਸੇ। ਇੰਨੀ ਵਸੀਹ ਮਿਕਦਾਰ 'ਚ ਜਿਹੜੇ ਤੀਰ ਨੇ ਨਾ ਉਹ ਵਰਦੇ ਪਏ ਨੇ, ਜਿਸ ਤਰ੍ਹਾਂ ਬਰਸਾਤ ਆ ਗਈ ਉਹਨਾਂ ਦੀ। ਹਾਂ ਜਾਂ ਇਹ ਵੀ ਤੇ ਕਹਿ ਜੇ ਸਕਦੇ ਕਿ ਵਾਂਗੂ ਅਮੁੱਕ ਦਰਿਆ, ਅਮੁੱਕ ਦਾ ਮਤਲਬ ਨਾ ਮੁੱਕਣ ਵਾਲਾ ਦਰਿਆ, ਜਿਹੜਾ ਕਿ ਦਰਿਆ ਦਾ ਪਾਣੀ ਕਦੀ ਮੁੱਕਦਾ ਨਹੀਂ, ਉਹਨੂੰ ਇਸ ਤਰ੍ਹਾਂ ਕਰ ਦਿੱਤਾ ਕਿ ਡੇਕਾਂ ਰੁਕੀਆਂ, ਉਹ ਵੀ ਇੱਕ ਛੋਟਾ ਜਿਹਾ ਨਾਲਾ ਬਣ ਕੇ ਥੱਕ ਕੇ ਰੁਕ ਗਿਆ, ਮਤਲਬ ਦਰਿਆ ਦੀ ਵੀ ਸਟੈਂਡ ਸਟਿਲ ਹੋ ਗਈ। ਜ਼ਬਰਦਸਤ। ਹਾਂਜੀ ਤੇ ਅੱਗੇ ਕਹਿੰਦਾ ਝੜ ਪੈਂਦੇ ਕੰਦਲੇ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਇੱਕ ਕੋਈ ਦਰਖਤ ਹੁੰਦਾ। ਹਾਂ ਦਰਖਤ ਵੀ ਹੈ ਤੇ ਉਹਨਾਂ ਨੇ ਪੱਤਰੇ ਵੀ ਕਿਹਾ ਸੂਫੀ ਸਾਹਿਬ। ਮੈਂ ਤੀਰ ਪੜ੍ਹ ਰਿਹਾ ਸੀ ਕਿਤੇ ਕਿ ਇੱਕ ਜਿਹੜੇ ਕੰਦਲੇ ਹੁੰਦੇ ਨੇ, ਜਿੱਦਾਂ ਕਿ ਲੋਹੇ ਦੀਆਂ ਮੋਟੇ ਸਰੀਏ ਹੁੰਦੇ ਨਾ, ਜਿੱਦਾਂ ਨਿਊਜ਼ੇ ਟਾਈਪ ਜਿਹੜੀ ਚੀਜ਼ ਹੁੰਦੀ ਨੇ, ਉਹ ਇਸ ਤਰ੍ਹਾਂ ਮਾਰ ਰਹੇ ਨੇ, ਲੜਾਈ ਹੋ ਰਹੀ ਨਾ ਇੱਕ ਕਿਸਮ ਦੀ, ਜਿਵੇਂ ਅੰਬ ਪੱਕ ਕੇ ਡਿੱਗਦੇ ਨੇ ਥੱਲੇ। ਹਾਂ ਸੂਫੀ ਸਾਹਿਬ ਨੇ ਜਿਹੜੀ ਕੀਤੀ ਹੈ ਨਾ, ਮਤਲਬ ਉਹ ਇਹੀ ਹੈ, ਲੋਹੇ ਦੇ ਪੱਤਰੇ ਜਾਂ ਟੁਕੜੇ, ਚਾਂਦੀ ਚੜੇ ਸੋਨੇ ਦੇ ਪੱਤਰੇ, ਇੱਕ ਦਰਖਤ ਦਾ ਨਾਮ ਹੀ ਹੈ। ਉਹਨਾਂ ਦੱਸਿਆ ਕਿ ਇੱਕ ਦਰਖਤ ਦਾ ਨਾਮ ਹੀ ਹੈ। ਇਹ ਜਿਹੜੀ ਕਿਤਾਬ ਅਸੀਂ ਪੜ੍ਹ ਰਹੇ ਹਾਂ ਉਹਦੇ 'ਚ ਬੂਟਾ ਲਿਖਿਆ ਹੈ ਜਿਹੜਾ ਕਿਨਾਰੇ ਉਗਦਾ ਹੈ ਦਰਿਆ ਦੇ, ਔਰ ਚਿੱਟੇ ਫੁੱਲਾਂ ਵਾਲਾ ਹੁੰਦਾ ਹੈ। ਬਹਿਰਹਾਲ ਤੁਸੀਂ ਅੱਜ ਕਹਿ ਸਕਦੇ ਹੋ ਕਿ ਜਿਹੜੇ ਬੂਟੇ ਸੀ, ਦਰਖਤ ਸੀ, ਇੰਨਾ ਸ਼ਦੀਦ ਅਟੈਕ ਸੀ ਕਿ ਉਹ ਇਸ ਤਰ੍ਹਾਂ ਡਿੱਗੇ ਨੇ ਜਿਵੇਂ ਪੱਕੇ ਅੰਬ ਡਿੱਗਦੇ ਨੇ। ਇਹ ਮਾਨੀਆਂ ਦਾ ਹਮਲੇ ਦੀ ਜੀ ਸਰ। ਮਾਨੀਆਂ ਦਾ ਹਮਲੇ ਦੀ ਇਹ ਲਾਸਟ ਲਾਈਨ ਜਿਹੜੀ ਪੜ੍ਹੀ ਉਹ ਸੀ ਕਿ ਲੱਕੜੀਆਂ ਦੇ ਢੇਰ ਕਰ ਪਿੱਛੋਂ ਦੇਵਣ ਲੰਬ, ਸੋ ਲੱਕੜੀਆਂ ਇਕੱਠੀਆਂ ਕਰਕੇ ਉਹਨਾਂ ਨੇ ਉਹਨੂੰ ਫਿਰ ਲਾਂਬੂ ਲਾ ਦਿੱਤਾ, ਪਿੱਛੋਂ ਅੱਗ ਲਾਤੀ, ਸਾੜ ਦਿੱਤਾ ਉਹਨੇ। ਜੈਸੇ ਜਿਹੜਾ ਉਹਦਾ ਸੜਨ ਦਾ ਅਮਲ ਹੈ ਸ਼ੁਰੂ ਹੋ ਗਿਆ, ਉਹਨੂੰ ਸਾੜਨ ਦਾ ਅਮਲ ਜਿਹੜਾ ਉਹਨੂੰ ਸ਼ੁਰੂ ਹੋ ਗਿਆ। ਜ਼ੁਬੈਰ ਸਾਹਿਬ ਕਲਾਸੀਕਲੀ ਤੇ ਇਹ ਐਪਿਕ ਹੈਗੀ ਹੈ ਨਾ ਇੱਕ, ਜਿਹਦੇ ਚ ਹੁਣ ਐਗਜ਼ੈਜਰੇਸ਼ਨ ਹੋ ਰਹੀ ਹੈ, ਹਾਲਾਂਕਿ ਇੱਕ ਬੰਦਾ ਤੇ ਮਾਣੀ ਹਮਲਾ ਕਰਦੇ ਪਏ ਨੇ। ਤੁਸੀਂ ਉਹ ਕਹਾਣੀ ਪੜ੍ਹਦੇ ਆ ਰਹੇ ਹੋ, ਤੁਹਾਡੇ ਸਾਹਮਣੇ ਹੈ ਜੋ ਹੋ ਰਿਹਾ ਹੈ, ਐਪਿਕ ਹੀ ਹੈ। ਐਪਿਕ ਤੇ ਹੈ ਕਿੱਸਾ ਜਿਹੜਾ ਐਪਿਕ ਹੀ ਹੁੰਦਾ ਹੈ। ਹਾਂ ਅੱਛਾ 170 ਮਾਨੀਆਂ ਦਾ ਹਮਲਾ ਜਿਹੜਾ, ਮੀਂਹ ਪੈ ਸੇ ਗੋਲੀਆਂ ਤੀਰਾਂ ਵਿਧੀ ਛੰਭ ਕੇ, ਉਹ ਇੰਨੀ ਬਾਰਿਸ਼ ਹੋ ਰਹੀ ਹੈ ਤੀਰਾਂ ਦੀ ਕਿ ਛੰਭ ਜਿਹੜੀ ਉਹ ਵੀ ਵਿਧੀ ਗਈ ਹੈ। ਵਾਂ ਅਮਗ ਦਰਿਆ, ਅਮਰ ਜੀ ਜਿਸ ਤਰ੍ਹਾਂ ਤੁਸੀਂ ਅਮਗ ਦਰਿਆ ਕਿਹਾ ਨਾ ਕਿ ਅੱਜ ਦਾ ਮੁੱਕਦਾ ਨਹੀਂ, ਇਹਦਾ ਮਤਲਬ ਇਹ ਵੀ ਹੋ ਸਕਦਾ ਕਿ ਏਡਾ ਫੈਲਿਆ ਹੋਇਆ ਦਰਿਆ ਜਿਹਦਾ ਜਿਹੜਾ ਮੁੱਕਣ 'ਚ ਹੀ ਨਹੀਂ ਆਉਂਦਾ, ਮਤਲਬ ਸਹੀ ਪਾਣੀ ਨਾਲ ਬਾਰਿਸ਼ ਨਾਲ ਭਰਿਆ ਹੈ ਤੇ ਦੇ ਉਡੀਕਾਂ ਰੁਕੀਆਂ ਹੰਬ, ਉਹਦੇ ਵਿੱਚ ਆ ਕੇ ਜਿਹੜੇ ਛੋਟੇ ਨਾਲੇ ਨੇ ਉਹ ਵੀ ਇੰਜ ਰੁਕ ਗਏ ਨੇ। ਮਤਲਬ ਕਿ ਉਹ ਤੀਰ ਇੰਜ ਵਰਦੇ ਪਏ ਨਾ, ਜਦੋਂ ਪੰਜਾਬ 'ਚ ਬੜੀ ਬਾਰਿਸ਼ ਹੁੰਦੀ ਹੈ ਨਾ ਤੇ ਇੱਕਦਮ ਸਾਰੇ ਨਦੀ ਨਾਲੇ ਭਰ ਜਾਂਦੇ ਨੇ, ਇੰਨੀ ਤੇਜ਼ ਬਾਰਿਸ਼ ਉਹ ਤੀਰਾਂ ਦੀ ਹੋ ਰਹੀ ਹੈ। ਜੜ ਪਾਉਂਦੇ ਕੰਦਲੇ ਜਿਵੇਂ ਪੱਗ ਡਿਗਣ ਅੰਬ, ਤੇ ਉਹ ਜਿਹੜੇ ਤੀਰਾਂ ਦੇ ਜਾਂ ਨੇਜ਼ੇ ਇੰਜ ਡਿੱਗਦੇ ਪਏ ਨਾ, ਜਿਸ ਤਰ੍ਹਾਂ ਅੰਬ ਟੁਪਕੇ ਦਾ ਅੰਬ ਨਹੀਂ ਪੱਕ ਕੇ ਡਿੱਗ ਜਾਂਦਾ, ਤੇ ਲੱਕੜੀਆਂ ਢੇਰ ਕਰ ਪਿੱਛੋਂ ਦੇਵਨ ਲੰਬ। ਤੇ ਹੁਣ ਉਹ ਸਿਚੁਏਸ਼ਨ ਅਖੀਰ ਦੀ ਤਰਫ ਜਾ ਰਹੀ ਹੈ ਕਿ ਜਿੱਥੇ ਉਹ ਲੰਬ ਲਾਉਣ ਲੱਗੇ ਨਾ, ਲੱਕੜੀਆਂ ਬਾਲਣ ਲੱਗੇ ਨੇ। ਇਹ ਜ਼ੁਬੈਰ ਸਾਹਿਬ ਇਮੇਜਰੀ ਬੜੀ ਪਿਕਚਰੈਸਕ ਹੈ, ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਮੈਂ ਲਾਣ ਨਹੀਂ ਲੱਗੇ, ਉਹਨਾਂ ਨੇ ਲਾ ਦਿੱਤੀ ਹੈ। ਹਾਂਜੀ ਲਾ ਲੱਕੜੀਆਂ ਦਿੱਤੀ ਦੇ ਢੇਰ ਕਰ, ਲੱਕੜੀਆਂ ਦੇ ਢੇਰ ਇਕੱਠੇ ਕੀਤੇ ਨੇ, ਪਿੱਛੋਂ ਦੇਵਣ ਲੰਬ, ਪਿੱਛੋਂ ਉਹਨਾਂ ਨੇ ਅੱਗ ਲਾਤੀ। ਲਾ ਨਹੀਂ ਰਹੇ, ਲਾ ਦਿੱਤੀ ਹੈ ਅੱਗ। ਜ਼ੁਬੈਰ ਸਾਹਿਬ ਪਹਿਲੀ ਲਾਈਨ ਹੈ, ਮੀਂਹ ਪਏ ਸੇ ਗੋਲੀਆਂ ਤੀਰਾਂ ਵਿਧੀ ਛੰਭ। ਮੈਂ ਲੱਗ ਰਿਹਾ ਕਿ ਜਿਵੇਂ ਤੁਸੀਂ ਅਗਰ ਦਰਿਆ ਦੇ ਕਿਨਾਰੇ ਖੜੇ ਹੋ ਨਾ, ਤੇ ਦਰਿਆ 'ਚ ਵੇਖ ਰਹੇ ਹੋ ਜਾਂ ਨਹਿਰ 'ਚ ਵੇਖ ਰਹੇ ਹੋ, ਔਰ ਬਾਰਿਸ਼ ਬਹੁਤ ਤੇਜ਼ ਹੋ ਰਹੀ ਹੋਵੇ, ਤੇ ਤੁਹਾਨੂੰ ਲੱਗੇਗਾ ਜਿਵੇਂ ਉਸਮਾਨ ਤੋਂ ਗੋਲੀਆਂ ਆ ਰਹੀਆਂ ਨੇ, ਲਿਟਰਲੀ ਗੋਲੀਆਂ ਤੇ ਪਾਣੀ ਵਿੱਚ ਵੱਜਦੀਆਂ ਪਈਆਂ, ਔਰ ਪਾਣੀ ਦਰਿਆ 'ਚ ਛੇਦ ਹੋ ਰਹੇ ਨੇ, ਸੁਆਖ ਹੋ ਰਹੇ ਨੇ। ਉਹ ਪਿਕਚਰ ਇਮੇਜਰੀ ਜਿਹੜੀ ਨਾ ਮੇਰੇ ਜ਼ਿਹਨ 'ਚ ਬਣਦੀ ਪਈ ਹੈ, ਬੜੀ ਫਾਰ ਫੈਚ ਇਮੇਜਰੀ ਖਿੱਚਦਾ ਪਿਆ। ਕਮਾਲ ਹੈ, ਵੈਸੇ ਕਮਾਲ ਹੈ। ਜਿਹੜਾ ਉਹਨੇ ਦਰਿਆ ਰੋਕਿਆ ਨਾ, ਉਹ ਤੇ ਬਹੁਤ ਹਾਂ ਪੂਰਾ ਉਹਨੇ ਲੈਂਡਸਕੇਪ ਜਿਹੜਾ ਆਪੇ ਹੀ ਉਹਨੇ ਲੈਂਡਸਕੇਪ ਦਿੰਦਾ, ਔਰ ਆਪੇ ਹੀ ਉਹ ਫਿਰ ਉਹਨੂੰ ਜਿਹੜਾ ਨਾ ਉਹਦੇ 'ਚ ਡਿਸਟੋਰਸ਼ਨ ਕਰ ਦਿੰਦਾ। ਪਰ ਵਾਕਈ ਮੇਰਾ ਐਕਸਪੀਰੀਅੰਸ ਹੈ ਕਿ ਦਰਿਆ 'ਚ ਜਦੋਂ ਬਾਰਿਸ਼ ਬਹੁਤ ਤੇਜ਼ ਹੋ ਰਹੀ ਹੈ, ਤੁਸੀਂ ਵੇਖੋ ਨਾ ਨਹਿਰ ਦੇ ਕਿਨਾਰੇ,
ਤੇ ਗੋਲੀਆਂ ਤਰ੍ਹਾਂ ਪਾਣੀ ਜਾ ਰਿਹਾ ਹੁੰਦਾ ਔਰ ਦਰਿਆ ਲੱਗਦਾ ਉਸ ਵੇਲੇ ਜਿਵੇਂ ਖਲੋਤਾ ਹੈ, ਕਿਉਂਕਿ ਉਤੋਂ ਬਾਰਿਸ਼ ਬੜੀ ਤੇਜ਼ ਹੋ ਰਹੀ ਹੁੰਦੀ ਹੈ, ਹਾਲਾਂਕਿ ਉਹ ਚੱਲ ਰਿਹਾ ਹੁੰਦਾ ਲੇਕਿਨ ਮਹਿਸੂਸ ਹੁੰਦਾ ਕਿ ਜਿਵੇਂ ਖਲੋ ਗਿਆ। ਵੈਰੀ ਇਮੇਜਰੀ ਬਣਦੀ ਹੈ, ਬੜੀ ਕਲਾਸਿਕਲ ਫਾਰ ਫੈਚਡ ਕਮਾਲ ਇਹਦੀ ਡਿਕਸ਼ਨ ਤੇ ਇਮੇਜਰੀ ਹੈ, ਬਹੁਤ ਖੂਬਸੂਰਤ। ਮੇਰੇ ਖਿਆਲ ਰਾਵੀ ਦਾ ਇਲਾਕਾ ਸਾਰਾ ਜਿਹੜਾ ਜਿੱਥੇ ਹੋ ਰਿਹਾ ਨਾ, ਜਿਹੜਾ ਡੇਕਾਂ ਜਿਹੜੀਆਂ ਨਾ, ਨਾਲਾ ਡੇਕ ਜਿਹੜਾ ਉਹ ਰਾਵੀ ਦਰਿਆ ਦਾ ਮਸ਼ਹੂਰ ਨਾਲਾ ਹੈ। ਵੈਸੇ ਵਜੇ ਵੀ ਗਿਆ ਨਾ ਪਿੰਡੀ ਚ। ਪਿੰਡੀ ਨਹੀਂ ਹੈ, ਸਿਆਲਕੋਟ ਹੈ ਏਕ ਔਰ ਡੇਕ। ਅੱਛਾ ਹਾਂ, ਪਿੰਡੀ ਜਿਹੜਾ ਉਹ ਨਾਲਾ ਲਈ ਹੈ। ਅੱਛਾ ਨਾਲਾ ਲਈ, ਸਹੀ। ਇੱਕ ਹੋਰ ਵੀ ਗੱਲ ਹੋਈ ਹੈ ਨਾ, ਦੇਖੋ ਹੁਣ ਹਾਫਿਜ਼ ਨੇ ਇਹ ਲਾਈਨਾਂ ਲਿਖੀਆਂ ਆਪਣੇ ਜ਼ਮਾਨੇ ਦੇ ਵਿੱਚ, ਤੇ ਲੋਕਾਂ ਦੇ ਇਮੇਜਿਨੇਸ਼ਨ ਉਸ ਟਾਈਮ ਦੇ ਉੱਤੇ ਕਿਸ ਤਰ੍ਹਾਂ ਕਰਦੇ ਹੋਣਗੇ, ਕਿਉਂਕਿ ਸਾਡਾ ਹੁਣ ਜੇ ਇਮੇਜਿਨੇਸ਼ਨ ਜੋ ਅਸੀਂ ਸੋਚ ਰਹੇ ਹਾਂ ਉਹ ਤਾਂ ਹੁਣ ਫਿਲਮੀ ਦੁਨੀਆ ਨੇ ਤਾਂ ਮੂਵੀ ਇੰਡਸਟਰੀ ਨੇ ਬਣਾਤਾ ਨਾ ਕਿ ਕਿਸ ਤਰ੍ਹਾਂ ਹੋਏਗਾ ਤਾਂ ਕਿਸ ਤਰ੍ਹਾਂ ਅਸੀਂ ਉਹ ਇਮੇਜਿਨ ਕਰ ਰਹੇ ਹਾਂ। ਪੁਰਾਣੇ ਲੋਕ ਜਿਹੜੇ ਆ ਉਹਨੂੰ ਉਸ ਜ਼ਮਾਨੇ 'ਚ ਕਿੱਦਾਂ ਇਮੇਜਿਨ ਕਰਦੇ ਹੋਣਗੇ ਫਿਲਮਾਂ ਦੇਖਿਆਂ ਤੋਂ ਬਿਨਾਂ, ਉਹ ਵੀ ਇੱਕ ਆਪਸ ਦੇ ਵਿੱਚ ਮਤਲਬ ਕਿ ਅਲੱਗ ਹੀ ਨਜ਼ਾਰਾ ਉਹਨਾਂ ਦਾ। ਵੈਸੇ ਮੇਰਾ ਖਿਆਲ ਹੈ ਕਿ ਸਾਡੇ ਤੋਂ ਬਿਹਤਰ ਉਹਨਾਂ ਦੀ ਅੰਡਰਸਟੈਂਡਿੰਗ ਹੋਣੀ ਹੈ, ਕਿਉਂਕਿ ਉਹਨਾਂ ਦੀ ਲਾਈਫ ਜਿਹੜੀ ਸੀ ਐਗਰੇਰੀਅਨ ਸੀ ਹਰ ਬੰਦੇ ਦੀ, ਕਿਉਂਕਿ ਹਰ ਬੰਦੇ ਦਾ ਤਾਲੁਕ ਖੇਤੀਬਾੜੀ ਨਾਲ ਸੀ, ਅਜੇ ਰੂਰਲ ਲਾਈਫ ਚੱਲਦੀ ਪਈ ਸੀ, ਸਿਵਲਾਈਜੇਸ਼ਨ ਨਹੀਂ ਸੀ ਆਈ, ਇੰਡਸਟਰੀਅਲ ਦੌਰ ਨਹੀਂ ਸੀ ਸ਼ੁਰੂ ਹੋਇਆ। ਤੇ ਅਸੀਂ ਤੇ ਮੈਨੂੰ ਚਰਖੇ ਦਾ ਨਾ ਪਤਾ ਲੱਗੇ ਤੇ ਮੈਂ ਗੂਗਲ ਤੇ ਜਾ ਕੇ ਚਰਖੇ ਦਾ ਇਮੇਜ ਕੱਢ ਲੈਣਾ ਵਾ, ਲੇਕਿਨ ਉਥੋਂ ਤੇ ਚਰਖਾ ਹਰ ਘਰ ਦੇ ਹਰ ਪਿੰਡ 'ਚ ਹੁੰਦਾ ਸੀ। ਸੋ ਆਈ ਥਿੰਕ ਉਹ ਮੇਰਾ ਖਿਆਲ ਹੈ ਕਿ ਉਹ ਇਸ ਵਕਤ ਤੁਸੀਂ ਵੇਖੋ ਇਹੋ ਜਿਹੀ ਸ਼ਾਇਰੀ ਹੁਣ ਨਹੀਂ ਹੋ ਰਹੀ। ਮੈਂ ਤੇ ਇਸ ਚੀਜ਼ ਤੇ ਬੜਾ ਹੈਰਾਨ ਹਾਂ ਕਿ ਦੇਖੋ 300-400 ਬੰਦ ਕਰ ਲਈ। ਠੀਕ ਘੰਟਾ ਹੋ ਗਿਆ, ਮੈਂ ਬੰਦ ਕਰ ਦੀ ਤੇ ਬਾਕੀ ਸੀ ਕੈਰੀ ਔਨ ਨਹੀਂ ਰਿਕਾਰਡਿੰਗ ਬੰਦ ਕਰਕੇ 1-2 ਮਿੰਟ ਗੱਲ ਕਰ ਲੈਂਗੇ। ਜੀ ਠੀਕ ਹੈ ਜ਼ੁਬੈਰ ਸਾਹਿਬ, ਕਿਸੇ ਹੋਰ ਨੇ ਗੱਲ ਕਰਨੀ ਹੈ ਕਰ ਲਓ ਟੌਪਿਕ, ਵਰਨਾ ਮੈਂ ਫਿਰ ਸਟਾਪ ਕਰ ਦੇਣਾ ਰਿਕਾਰਡਿੰਗ। ਹਾਂ ਨਹੀਂ ਕਰ ਦਿਓ, ਰਿਕਾਰਡਿੰਗ ਬੰਦ ਕਰ। ਓਕੇ ਜੀ, ਥੈਂਕ ਯੂ ਜੀ।